ਜਿਹੜੇ ਇੱਥੇ RSS ਦੇ ਗਰੁੱਪ ਨੇ ਹਿੰਦੂਤਵੀ ਗਰੁੱਪ ਉਹਨਾਂ ਨੂੰ ਇਹ ਲੱਗਾ ਕਿ ਜੀ ਇਹ ਤਾਂ ਸਿੱਖਾਂ ਨੂੰ ਐਜ਼ ਏ ਵਿਕਟਮ ਜਿਹੜਾ ਹੈ ਉਹ FBI ਨੇ ਰੈਕਗਨਾਈਜ਼ ਕੀਤਾ ਤਾਂ ਉਹਨਾਂ ਨੇ ਵੀ ਇੱਕ ਆਪਣਾ ਫਾਲਸ ਜਿਹਾ ਨੈਰੇਟਿਵ ਕਿ ਜੀ ਅਸੀਂ ਵਿਕਟਮ ਹੈ ਹਿੰਦੂ ਮੰਦਰਾਂ ਤੇ ਵੈਂਡਲਾਈਜ਼ ਹੋ ਰਿਹਾ। ਮੈਂ ਕਿਹਾ ਜੀ ਇਹ ਪਿਛਲੀਆਂ 4 ਦਹਾਈਆਂ ਤੋਂ 40 ਸਾਲ ਤੋਂ ਜਿਹੜਾ ਸੰਘਰਸ਼ ਹੈ ਸਾਡਾ ਇੰਡੀਅਨ ਸਟੇਟ ਨਾਲ ਹੈ। ਪੰਜਾਬ ਦੇ ਵਿੱਚ ਜਿੱਥੇ ਉਹਨਾਂ ਨੇ ਸਾਡਾ 1 ਲੱਖ 1.5 ਲੱਖ ਨੌਜਵਾਨ ਮਾਰ ਦਿੱਤਾ ਝੂਠੇ ਪੁਲਿਸ ਮੁਕਾਬਲਿਆਂ 'ਚ, ਇੱਕ ਵੀ ਇਨਸੀਡੈਂਟ ਤੁਸੀਂ ਸਾਰੀ ਰਿਸਰਚ ਕਰਕੇ ਦੱਸ ਦਿਓ ਜਿਹਦੇ 'ਚ ਇਹ ਹੋਏ ਕਿ ਸਿੱਖ ਭੀੜਾਂ ਨੇ ਹਿੰਦੂਆਂ ਤੇ ਹਮਲਾ ਕੀਤਾ ਹੋਏ ਪੰਜਾਬ 'ਚ, ਜਾਂ ਕਿਉਂਕਿ ਸਿੱਖ ਹਿੰਦੂ ਇਸ਼ੂ ਹੈ ਹੀ ਨਹੀਂ। ਜੇ ਤੁਹਾਡੀ ਇਸ ਲੈਵਲ ਦੀ ਮੀਟਿੰਗ ਨੂੰ ਉਹਨਾਂ ਨੇ ਇਸ ਕਿਸਮ ਦੀ ਮਿਸਇਨਫੋਰਮੇਸ਼ਨ ਕੈਂਪੇਨ 'ਚ ਬਦਲਿਆ ਤੇ ਤੁਸੀਂ ਅੰਦਾਜ਼ਾ ਲਾਓ ਵੀ ਸਾਡੇ ਖਿਲਾਫ ਜਿਹੜੀ ਮਿਸਇਨਫੋਰਮੇਸ਼ਨ ਔਰ ਡਿਸਇਨਫੋਰਮੇਸ਼ਨ ਹੈ ਉਹਦਾ ਲੈਵਲ ਕੀ ਹੋਏਗਾ। ਉਹ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੇ ਨੇ, ਸਾਨੂੰ ਟਾਰਗੇਟ ਕਰ ਰਹੇ ਨੇ ਤੇ ਇਹਦਾ ਰਿਵਰਸ ਤਾਂ ਇਹੀ ਹੈ ਨਾ ਵੀ ਜਿੱਦਣ ਸਿੱਖਾਂ ਨੇ ਫਿਰ ਇਹ ਲਾਈਨ ਲੈ ਲਈ ਵੀ ਅਸੀਂ ਉਹ ਰਾਹ ਨਹੀਂ ਲਿਆ ਹੈ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ, ਇਸ ਮੁਲਕ ਦਾ ਕਾਨੂੰਨ, ਇਸ ਮੁਲਕ ਦੀਆਂ ਏਜੰਸੀਆਂ ਸਾਨੂੰ ਤਹਫ਼ੁਜ਼ ਦਿੰਦੀਆਂ। ਇਹਨਾਂ ਨੂੰ ਮਾਰਨ ਦੀ ਲੋੜ ਕਿਉਂ ਹੈ? ਟਾਰਗੇਟ ਕਿਲਿੰਗ ਉਹਨਾਂ ਨੇ ਕਿਉਂ ਕੀਤੀ ਹੈ ਜਾਂ ਇਹ ਕਿਉਂ ਕਰ ਰਹੇ ਨੇ ਜਾਂ ਅੱਗੋਂ ਕਰਨਗੇ? ਕਿਉਂਕਿ ਸਿੱਖਾਂ ਦਾ ਉਸ ਸਿਸਟਮ ਦੇ ਨਾਲ ਜਿਹੜਾ ਉਹ ਟਕਰਾਅ ਹੈ। ਟਕਰਾਅ ਇਸ ਲਈ ਹੈ ਵੀ ਅਸੀਂ ਇਹਨਾਂ ਦੀ ਫਸ ਗਏ ਝਾਂਸਿਆਂ 'ਚ 47 'ਚ। ਜੇ ਹਰਦੀਪ ਸਿੰਘ ਨਿੱਜਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਉਹ ਡਾਇਰੈਕਟਰ ਸੀ ਉਸ ਦਾ ਕੈਨੇਡਾ ਚੈਪਟਰ ਦਾ ਜਿੱਥੇ ਖਾਲਿਸਤਾਨ ਰੈਫਰੈਂਡਮ, ਇਵੇਂ ਗੁਰਪਤਵੰਤ ਸਿੰਘ ਪੰਨੂ ਹੈ ਜਾਂ ਬਾਹਰ ਜਿਹਨਾਂ ਦੀਆਂ ਲਿਸਟਾਂ ਅਜੇ ਸਾਹਮਣੇ ਆਉਣਗੀਆਂ ਟਰਾਇਲ ਦੇ ਵੇਲੇ, ਜਦੋਂ ਉਹਨਾਂ ਦਾ ਨਿਖਿਲ ਗੁਪਤਾ ਇਹ ਕਹਿ ਰਿਹਾ ਕਿ ਜੀ ਅਜੇ ਤੁਹਾਨੂੰ ਹਰ ਮਹੀਨੇ 2-3 ਟਾਰਗੇਟ ਦਿਆਂਗੇ, ਸੋ ਜ਼ਾਹਰ ਹੈ ਅਜੇ ਤਾਂ ਬਹੁਤ ਕੁਝ ਬਿਹਾਈਂਡ ਦਾ ਸਕਰੀਨ ਹੈ। FBI has categorized the assassination attempt on Pannu as an India's transnational repression crime as listed on their website। Political landscape ਕੀ ਹੈ, ਸਿੱਖ ਕੁਐਸਟ ਕੀ ਹੈ ਸੈਲਫ ਡਿਟਰਮੀਨੇਸ਼ਨ ਦੇ ਲਈ ਜਿਹੜੀ ਕਿ ਬੜੀ ਕ੍ਰਿਟੀਕਲ ਹੈ ਫॉर ਆਈਡੈਂਟੀਫਾਈਂਗ ਦਾ ਇੰਟੈਂਟ ਬਿਹਾਈਂਡ ਐਕਸ਼ਨਸ ਆਫ ਪਰਪੀਟਰੇਟਰਸ ਕਿ ਇਹ ਕੀ ਫੈਕਟਰ ਹੈ ਸਾਡੀ ਖਾਲਿਸਤਾਨ ਦੀ ਮੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज वहाँ ਤੁਹਾਡੀ ਹੋਸਟ ਨੀਲਮ ਕੌਰ ਤੇ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਵੇਂ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 28 ਮਾਰਚ 2024 15 ਚੇਤ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ। ਕਾਇਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਅਮਰਤਪਾਲ ਸਿੰਘ, ਭਾਈ ਅਮਰਤਪਾਲ ਸਿੰਘ ਉਹਨਾਂ ਬਾਰੇ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਕੁਝ ਚੱਲ ਰਿਹਾ ਹੈ। ਰਾਜਦੇਵ ਸਿੰਘ ਖਾਲਸਾ ਦਾ ਉਹਨਾਂ ਦਾ ਵਕੀਲ ਬਣਨਾ, ਅੰਦਰੋਂ ਆਡੀਓ ਰਿਕਾਰਡਿੰਗਸ ਆਉਣ ਨੂੰ ਲੈ ਕੇ ਫਿਰ ਇਹ ਸੁਪਰਡੈਂਟ ਹੀ ਇਹਨਾਂ ਨੇ ਆਪਣੇ ਵੱਲ ਕਰ ਲਿਆ ਸੀ। ਸਭ ਕੁਝ ਰਲਾ ਮਿਲਾ ਕੇ ਇਹ ਗੱਲ ਬਣ ਰਹੀ ਹੈ ਕਿ ਇਹ ਸਭ ਕੁਝ ਸਰਕਾਰ ਨੇ ਖੜਾ ਕੀਤਾ ਸੀ ਅਤੇ ਹੁਣ ਬਾਦਲ ਦਲ ਨਾਲ ਰਲ ਕੇ ਭੁੱਖ ਹੜਤਾਲ ਵੀ ਖਤਮ।
ਸਰਕਾਰ ਨੇ ਹੀ ਇਹ ਸਭ ਕੁਝ ਕਰਾਇਆ, ਸੋ ਸਰਕਾਰੀ ਸ਼ੈ ਨਾਲ ਹੀ ਸਭ ਕੁਝ ਹੋ ਰਿਹਾ। ਸੋ ਇਸ ਬਾਰੇ ਡਾਕਟਰ ਸਾਹਿਬ ਕੋਲ ਉਹਨਾਂ ਨੇ ਸਵਾਲ ਪੁੱਛਿਆ, ਇਸ ਦਾ ਜਵਾਬ ਪੁੱਛਿਆ। ਸੋ ਇਸ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਔਰ ਅਸੀਂ ਸਰਦਾਰ ਸਿਮਰਪ੍ਰੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ। ਬੀਤੇ ਕੱਲ FBI ਹੈੱਡਕੁਆਰਟਰ ਵਾਸ਼ਿੰਗਟਨ DC ਵੱਲੋਂ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਡਿਪਾਰਟਮੈਂਟ ਆਫ ਜਸਟਿਸ ਦੇ ਉੱਚ ਪੱਧਰੀ ਅਫਸਰ ਵੀ ਜਿਹੜੇ ਸ਼ਾਮਲ ਸਨ। ਔਰ ਲਗਭਗ 2 ਘੰਟੇ ਚੱਲੀ ਇਸ ਮੀਟਿੰਗ ਵਿੱਚ ਭਾਰਤੀ ਸਟੇਟ ਵੱਲੋਂ ਅਮਰੀਕਾ ਵਿੱਚ ਸਿੱਖ ਕੌਮ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਤਹਿਤ ਸੰਬੰਧੀ ਜਿਹੜੀਆਂ ਕੀਤੀਆਂ ਜਾ ਰਹੀਆਂ ਹਰਕਤਾਂ ਸੰਬੰਧੀ ਸਬੂਤਾਂ ਸਹਿਤ ਗੱਲਬਾਤ ਹੋਈ ਹੈ ਔਰ ਖਾਲਿਸਤਾਨ ਦਾ ਜਿਹੜਾ ਇਸ਼ੂ ਵੀ ਬਾਰ-ਬਾਰ ਟੱਚ ਹੋਇਆ। ਸੋ ਬੇਸ਼ੱਕ ਇਹ ਜਿਹੜੀ ਮੀਟਿੰਗ ਸੀ ਆਫ ਕੈਮਰਾ ਸੀ ਔਰ ਇਸ ਵਿੱਚ ਡਾਕਟਰ ਸਾਹਿਬ ਵੀ ਸ਼ਾਮਲ ਸਨ ਔਰ ਜਿਸ ਤਰ੍ਹਾਂ ਕਿ ਨਾਲ ਹੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਮੈਮੋਰੈਂਡਮ ਵੀ ਸਾਰੀਆਂ ਏਜੰਸੀਆਂ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਸਭ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮੁਆਫੀ ਚਾਹੁੰਦੇ ਹਾਂ। ਅਸੀਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਕੱਲ੍ਹ ਯਾਨੀ ਕਿ ਬੀਤੇ ਬੁੱਧਵਾਰ FBI ਦੇ ਇਨੀਸ਼ੀਏਟਿਵ ਦੇ ਉੱਤੇ ਹੀ ਉਹਨਾਂ ਦੇ ਹੈੱਡਕੁਆਰਟਰ ਦੇ ਵਿੱਚ ਉੱਚ ਪੱਧਰੀ ਮੀਟਿੰਗ ਉਹਨਾਂ ਨੇ ਰੱਖੀ ਹੋਈ ਹੈ। ਅਸਲ ਦੇ ਵਿੱਚ ਇਹ ਫੋਲੋ-ਅਪ ਮੀਟਿੰਗ ਸੀ। ਪ੍ਰੀਵੀਅਸ ਮੀਟਿੰਗ ਨਵੰਬਰ ਮਹੀਨੇ 'ਚ ਹੋਈ ਸੀ ਔਰ ਉਦੋਂ ਜੋ ਇਨਪੁਟ ਉਹਨਾਂ ਨੇ ਸਾਡੇ ਤੋਂ ਲਈ ਉਸ 'ਤੇ ਆਧਾਰਿਤ ਉਹਨਾਂ ਨੇ ਕੀ ਕਾਰਵਾਈ ਕੀਤੀ, ਇਹਨਾਂ 5 ਮਹੀਨਿਆਂ ਦੇ ਵਿੱਚ ਹੋਰ ਕੀ ਡਿਵੈਲਪਮੈਂਟਸ ਹੋਈਆਂ ਜਾਂ ਹੋਰ ਕੀ ਚੈਲੰਜਸ ਅਮਰੀਕਾ 'ਚ ਵਸਦੀ ਸਿੱਖ ਕੌਮ ਦੇ ਸਾਹਮਣੇ ਔਰ ਭਾਰਤ ਦੇ ਵਿੱਚ ਕੀ ਆਏ, ਇਸ ਦੇ ਉੱਤੇ ਵੀ ਉਹਨਾਂ ਨੇ ਇਨਪੁਟ ਲੈਣੀ ਸੀ। ਔਰ ਅਸੀਂ ਵੀ ਦਿਲਚਸਪੀ ਰੱਖਦੇ ਸੀ ਕਿ ਕੀ ਮਹਿਜ਼ ਇਹ ਇੱਕ ਮੀਟਿੰਗ ਡਿਪਲੋਮੇਸੀ ਹੈ, ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ, ਜਾਂ ਕੋਈ ਪੁਖਤਾ ਕਦਮ ਵੀ ਚੁੱਕੇ ਗਏ ਨੇ, ਜਾਂ ਉਹਨਾਂ ਦੀ ਅੱਗੋਂ ਕਿੰਨੀ ਕੁ ਦਿਲਚਸਪੀ ਹੈ ਸਿੱਖ ਮੁੱਦਿਆਂ ਦੇ ਉੱਤੇ। ਸੋ ਇਹ ਔਰ ਸ਼ਾਇਦ ਉਹਨਾਂ ਲਈ ਵੀ ਇਹ ਦੇਖਣਾ ਜ਼ਰੂਰੀ ਸੀ ਕਿ ਇਹਨਾਂ 5 ਮਹੀਨਿਆਂ 'ਚ ਸਿੱਖਾਂ ਨੇ ਕਿੰਨਾ ਕੁ ਸਫ਼ਰ ਤੈਅ ਕੀਤਾ ਹੈ, ਹੋਰ ਕੀ ਚੈਲੰਜਸ ਆਏ ਨੇ ਔਰ ਅਮਰੀਕਾ ਦੇ ਵਿੱਚ ਕੀ ਵਾਪਰਿਆ। ਹਾਲਾਂਕਿ ਇਸ ਮੀਟਿੰਗ ਦੇ ਵਿੱਚ ਵੀ ਬਹੁਤ ਸਾਰੇ ਨੁਮਾਇੰਦੇ ਜਿਹੜੇ ਨੇ ਉਹਨਾਂ ਹੀ ਆਰਗੇਨਾਈਜੇਸ਼ਨਸ ਦੇ ਸੀ ਜਿਹੜੇ ਪਿਛਲੀ ਮੀਟਿੰਗ ਦੇ ਵਿੱਚ ਸ਼ਾਮਲ ਸੀ। ਲੇਕਿਨ ਉਹਨਾਂ ਦੇ ਲੈਵਲ ਦੇ ਉੱਤੇ ਉਹਨਾਂ ਤੋਂ ਜਿਹੜੇ ਪਿਛਲੀ ਮੀਟਿੰਗ ਸੀ ਉਸ ਤੋਂ ਹਾਇਰ ਲੈਵਲ ਦੇ ਅਧਿਕਾਰੀ ਜਿਹੜੇ ਨੇ ਸ਼ਾਮਲ ਸੀ, ਉਸ 'ਤੇ ਵੀ ਅਸੀਂ ਗੱਲਬਾਤ ਕਰਾਂਗੇ। ਸੋ ਅਸੀਂ ਜ਼ਾਹਰ ਹੈ ਵੀ ਪ੍ਰੋਗਰਾਮ ਕੱਲ੍ਹ ਨਹੀਂ ਕਰ ਪਾਏ ਔਰ ਵਾਟਰਲੂ ਯੂਨੀਵਰਸਿਟੀ ਦੇ ਵਿੱਚ ਜੈਨੋਸਾਈਡ ਦੇ ਮੁੱਦੇ 'ਤੇ, ਜਿਸ 'ਚ ਫਲਸਤੀਨੀਆਂ ਦਾ, ਖਾਲਿਸਤਾਨ ਦਾ ਔਰ ਇੰਡੀਜਨਸ ਲੋਕਾਂ ਦੀ ਗੱਲ, ਉਸ ਨੂੰ ਸਾਡੀ ਟੀਮ ਨੇ ਰਿਕਾਰਡ ਕੀਤਾ ਸੀ। ਉਹ ਅਸੀਂ ਦਰਸ਼ਕਾਂ ਦੇ ਰੂਬਰੂ ਕੀਤਾ। ਕਈ ਵਾਰ ਕਿਉਂਕਿ ਬੇਸਿਕਲੀ TV84 ਇੱਕ ਵਹੀਕਲ ਹੈ ਜਿਹਦੇ ਰਾਹੀਂ ਅਸੀਂ ਆਪਣੇ ਕਾਜ਼, ਕੌਮੀ ਘਰ, ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰਨਾ। ਹਾਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਸ ਪ੍ਰੋਗਰਾਮ ਨੂੰ ਮਿਸ ਨਾ ਕੀਤਾ ਜਾਏ, ਪਰ ਜਦੋਂ ਇਸ ਲੈਵਲ ਦਾ ਕੁਝ ਹੁੰਦਾ ਹੈ ਜਾਂ ਕੋਈ ਵੱਡੇ ਪ੍ਰੋਗਰਾਮ ਇੱਕਦਮ ਆ ਜਾਂਦੇ ਨੇ ਤਾਂ ਫਿਰ ਅਸੀਂ ਉਸ ਦੇ ਵਿੱਚ ਜਾਣ ਦੇ ਲਈ ਜ਼ਾਹਰ ਹੈ ਵੀ ਸਾਨੂੰ ਮਾਜ਼ਰਤ ਕਰਨੀ ਪੈਂਦੀ ਹੈ ਆਪਣੇ ਵਿਊਅਰਸ ਕੋਲੋਂ ਔਰ ਅਸੀਂ ਮਾਫੀ ਚਾਹੁੰਦੇ ਹਾਂ ਵੀ ਕੱਲ੍ਹ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਪਾਏ। ਵੀਰ ਸਿਮਰਪ੍ਰੀਤ ਸਿੰਘ ਕੈਲੀਫੋਰਨੀਆ ਤੋਂ, ਜਿਹੜਾ ਉਹਨਾਂ ਦਾ ਪਹਿਲਾਂ ਤਾਂ ਸਪਾਂਸਰਸ਼ਿਪ ਲਈ ਧੰਨਵਾਦ ਔਰ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਸਮੁੱਚੇ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਦੁਆਲੇ ਹੀ ਘੁੰਮਦਾ ਹੈ ਔਰ ਇਹ ਉਹੀ ਨੈਰੇਟਿਵ ਜਿਹੜਾ ਕਿਸੇ ਪੀਰੀਅਡ 'ਚ ਦੀਪ ਸਿੱਧੂ ਦੇ ਹਵਾਲੇ ਨਾਲ ਕੁਛ ਗੈਰ ਜ਼ਿੰਮੇਵਾਰ ਲੋਕਾਂ ਨੇ ਔਰ ਕੁਛ ਜਿਨ੍ਹਾਂ ਨੇ ਡੈਲੀਬਰੇਟਲੀ, ਕੁਛ ਅਣਜਾਣ ਲੋਕਾਂ ਨੇ ਵੀ ਘੜਿਆ, ਉਹੀ ਅੰਮ੍ਰਿਤਪਾਲ ਸਿੰਘ ਦਾ ਵੀ ਪਿੱਛਾ ਕਰਦਾ ਰਿਹਾ, ਉਹੀ ਨੈਰੇਟਿਵ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਆਏ ਔਰ ਉਸ ਦੇ ਥੱਲੇ ਜਿੰਨੀ ਦੇਰ ਉਹਨਾਂ ਦੀ 9-10 ਮਹੀਨੇ ਐਕਟੀਵਿਟੀ ਰਹੀ ਉਸ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਹੀ ਦੇਖਿਆ ਜਾਂਦਾ ਰਿਹਾ। ਪਰ ਅਫਸੋਸ ਕਿ ਲਗਭਗ 1 ਸਾਲ ਬੀਤ ਜਾਣ ਬਾਅਦ ਜਦੋਂ ਕਿ ਉਹਨਾਂ ਦੇ ਉੱਤੇ NSA ਸਾਲ ਲਈ ਹੋਰ ਵਧਾ ਦਿੱਤਾ ਗਿਆ, ਜਿਹੜੀਆਂ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਹੋਈਆਂ 7-8 ਮਹੀਨੇ ਤਾਂ ਵੈਸੇ ਹੀ
ਕਿਸੇ ਨੇ ਕੋਈ ਸੁੱਧ ਹੀ ਨਹੀਂ ਲਈ ਜਾਂ ਕਿਸੇ ਨੂੰ ਲੱਗਾ ਹੀ ਨਹੀਂ ਵੀ ਕੋਈ ਸਾਡੇ 10 ਬੰਦੇ ਸੈਂਕੜਿਆਂ ਮੀਲ ਦੂਰ 2900 ਕਿਲੋਮੀਟਰ ਦੂਰ ਰਾਦਰ ਡਿਬਰੂਗੜ੍ਹ 'ਚ ਰੱਖੇ ਹੋਏ ਨੇ। ਪਰ ਕੁਛ ਹਫ਼ਤੇ ਪਹਿਲਾਂ ਜਦੋਂ ਉਹਨਾਂ ਦੇ ਪੇਰੈਂਟਸ ਨੇ ਔਰ ਬਾਕੀ ਜਿਹੜੇ ਉੱਥੇ ਨਜ਼ਰਬੰਦ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਇਨੀਸ਼ੀਏਟਿਵ ਲਿਆ, ਤਖਤਾਂ 'ਤੇ ਜਾ ਕੇ ਅਰਦਾਸ ਕੀਤੀ ਔਰ ਫਾਈਨਲੀ ਜਿਹੜਾ ਉੱਥੇ ਬੈਠਿਆਂ ਨੇ ਵੀ ਡਿਬਰੂਗੜ੍ਹ 'ਚ ਜਿਹੜੇ ਨੇ ਸਿੰਘ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਕਿ ਭਾਈ ਸਾਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਲਿਜਾਇਆ ਜਾਏ। ਔਰ ਉਸੇ ਪੀਰੀਅਡ ਦੇ ਵਿੱਚ ਹੀ ਏਜੰਸੀਆਂ ਨੇ ਉੱਥੇ ਆਪਣੀ ਖੇਡ ਖੇਡੀ ਕਿ ਕਿਵੇਂ ਉਹਨਾਂ ਨੇ ਜਿਹੜੇ ਸਪਾਈ ਕੈਮਰੇ ਔਰ ਦੂਸਰੇ ਤੀਸਰੇ ਪਲਾਂਟ ਕਰਕੇ ਉਹਨਾਂ ਦੇ ਖਾਤੇ 'ਚ ਪਾਇਆ। ਔਰ ਇਹ ਉਹਨਾਂ ਨੇ ਅੱਗੋਂ NSA ਹੀ ਨਹੀਂ, ਕੱਲ੍ਹ ਨੂੰ ਆਉਣ ਵਾਲੇ ਪੀਰੀਅਡ 'ਚ ਜੇ ਉਹਨਾਂ ਨੂੰ ਯੂਆਪਾ ਵੀ ਲਾਉਣਾ ਪੈਂਦਾ ਤੇ ਉਸ ਦੇ ਲਈ ਉਹਨਾਂ ਨੇ ਗਰਾਊਂਡ ਤਿਆਰ ਕਰ ਲਈ। ਇੱਧਰ ਉਹਨਾਂ ਦੇ ਪਰਿਵਾਰ ਵਾਲੇ ਔਰ ਦੂਸਰੇ ਵੀ ਜਿਹੜੇ ਪੰਥ ਦਰਦੀ ਸੀ ਉਹਨਾਂ ਨੇ ਭੁੱਖ ਹੜਤਾਲ ਦਾ ਸਿਲਸਿਲਾ ਜਿਹੜਾ ਕਿ ਉਹਨਾਂ ਦੇ ਡਿਬਰੂਗੜ੍ਹ ਵਾਲਿਆਂ ਦੇ ਭੁੱਖ ਹੜਤਾਲ ਦੇ ਨਾਲ ਹੀ ਜਿਹੜਾ ਉਹ ਸ਼ੁਰੂ ਹੋਇਆ। ਔਰ ਇੱਥੇ ਵੀ ਕਿਵੇਂ ਉਹ ਸਾਰੀ ਇਸ ਬੇਸ਼ੱਕ ਸੰਗਤ ਵੱਲੋਂ ਹੁੰਗਾਰਾ ਮਿਲਿਆ ਔਰ 17 ਮਾਰਚ ਦਾ ਇਕੱਠ ਵੀ ਬਹੁਤ ਜ਼ੋਰਦਾਰ ਇਕੱਠ ਸੀ, ਪਰ ਜਿਸ ਅੰਦਾਜ਼ ਦੇ ਵਿੱਚ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੇ ਵੀ ਆਪਣੀ ਖੇਡ ਖੇਡੀ ਉਸ ਦੇ ਥੱਲੇ ਫਾਈਨਲੀ 5 ਸਿੰਘ ਸਾਹਿਬਾਨ ਨੇ, ਇੱਧਰ ਅਕਾਲ ਤਖਤ ਦੇ ਜਥੇਦਾਰ ਨੇ ਔਰ ਉੱਧਰ 5 ਸਿੰਘ ਭੇਜ ਕੇ ਉਹਨਾਂ ਦੀ ਭੁੱਖ ਹੜਤਾਲ ਛੁਡਾਈ ਗਈ। ਔਰ ਫਿਰ ਹਾਲਾਂਕਿ ਵੀਰ ਸਿਮਰਪ੍ਰੀਤ ਸਿੰਘ ਬੜੇ ਸੁਲਝੇ ਹੋਏ ਸਿੰਘ ਨੇ, ਉਹ ਕੋਈ ਆਪਣੇ ਵੱਲੋਂ ਉਹਨਾਂ ਦੇ ਮਨ 'ਚ ਕੋਈ ਸ਼ੰਕੇ ਨਹੀਂ ਨੇ, ਲੇਕਿਨ ਇਹ ਜਿਹੜਾ ਨੈਰੇਟਿਵ ਹੁਣ ਅਗੇਨ ਜਦੋਂ ਇਹ ਸਾਰਾ ਪਾਰਟ ਹੁੰਦਾ ਹੈ, ਜੇ ਕੋਈ ਰੱਬ ਨਾ ਕਰੇ ਕੋਈ ਐਸਾ ਭਾਣਾ ਵਾਪਰ ਜਾਂਦਾ ਉੱਥੇ ਜਾਂ ਇੱਥੇ, ਫਿਰ ਇਹਨੂੰ ਜਿਵੇਂ ਸਾਡੀ ਵਰਗੀ ਸੋਚ ਵਾਲਿਆਂ ਨੇ ਆਲਰੇਡੀ ਕਹਿਣਾ ਸ਼ੁਰੂ ਕੀਤਾ ਸੀ ਕਿ ਭਾਈ ਜਦੋਂ ਕੋਈ ਮਰ ਜਾਏਗਾ ਉਦੋਂ ਹੀ ਕੌਮ ਦੀ ਜ਼ਮੀਰ ਜਾਗੇਗੀ, ਫਿਰ ਉਧਰ ਦਾ ਨੈਰੇਟਿਵ ਸੀ। ਤੇ ਹੁਣ ਜੇ ਇਹ ਇਸ਼ੂ ਹਾਈਲਾਈਟ ਵੀ ਹੋਇਆ, ਫੋਕਸ ਵੀ ਹੋਇਆ, ਹਾਲਾਂ ਏਜੰਸੀਆਂ ਨੇ ਤਾਂ ਰਾਦਰ ਇਹੀ ਮੈਸੇਜ ਦਿੱਤਾ ਕਿ ਵੀ ਡੋਂਟ ਗਿਵ ਏ ਡੈਮ, ਕਿ ਮੰਗ ਤਾਂ ਸੀ ਵੀ ਉਹਨਾਂ ਨੂੰ ਉੱਥੋਂ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਂਦਾ ਜਾਏ। ਉਹਨਾਂ ਨੇ ਅੱਗੋਂ ਆਪਣੇ ਵਕੀਲ ਰਾਹੀਂ ਹਾਈ ਕੋਰਟ 'ਚ ਪੰਜਾਬ ਗੌਰਮੈਂਟ ਨੇ ਜਿਹੜਾ 1 ਸਾਲ ਦਾ NSA ਹੋਰ ਵਧਾ ਦਿੱਤਾ। ਹੁਣ ਮੈਂ ਸਮਝਦਾ ਕਿ ਵੀ ਸਾਡਾ ਹੁਣ ਉਹਦੇ 'ਚ ਵੀ ਜਿਹੜੇ ਉਹਨਾਂ ਨੇ 4 ਨੁਕਤੇ ਦਿੱਤੇ ਨੇ ਕਿ ਭਾਈ ਰਾਜਦੇਵ ਸਿੰਘ ਦਾ ਵਕੀਲ ਬਣਨਾ। ਦੇਖੋ ਇਹ ਠੀਕ ਹੈ, ਬੰਦਾ ਕੌਣ ਅਖੀਰਲੇ ਸਾਹ ਤੱਕ ਸਾਬਤ ਰਹਿੰਦਾ ਹੈ, ਕਿਹਦੇ 'ਚ ਕੀ ਕਮੀ ਆਉਂਦੀ ਹੈ ਸਾਨੂੰ ਨਹੀਂ ਪਤਾ। ਅਸੀਂ ਖੁਦ ਇਸ ਰਸਤੇ ਦੇ ਪਾਂਧੇ ਹਾਂ ਔਰ ਗੁਰੂ ਅੱਗੇ ਇਹੀ ਚੱਤੇ ਪੈਰ ਅਰਦਾਸ ਹੁੰਦੀ ਹੈ ਕਿ ਮਹਾਰਾਜ ਕਦਮ ਸਾਬਤ ਰੱਖੇ। ਕਈ ਪੜਾਵਾਂ 'ਚੋਂ ਕਈ ਲੋਕ ਲੰਘਦੇ ਨੇ, ਕਿਹਦੀ ਮਨਸ਼ਾ ਨਿੱਜੀ ਹੈ, ਕਿਹਦੀ ਕਿਸੇ ਦੇ ਕਹਿਣ ਤੇ ਹੈ, ਸਾਨੂੰ ਨਹੀਂ ਪਤਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਜਦੋਂ ਇਸ ਕਿਸਮ ਦਾ ਵਰਤਾਰਾ ਵਾਪਰਦਾ ਹੈ, ਕੋਈ ਓਪਨ ਤੁਸੀਂ ਪੰਥਕ ਕਾਜ਼ ਦੀ ਗੱਲ ਦਿੰਦੇ ਹੋ, ਫਿਰ ਉੱਥੇ ਕੋਈ ID ਚੈੱਕ ਕਰਨ ਵਾਲੇ ਲੋਕ ਨਹੀਂ ਬੈਠੇ ਹੁੰਦੇ ਜਾਂ ਕੋਈ ਆਰਗੇਨਾਈਜ਼ ਨੈਟਵਰਕ ਤਾਂ ਹੈ ਹੀ ਨਹੀਂ ਵੀ ਕਿਹੜਾ ਤੁਹਾਡੇ ਨੇੜੇ ਜਾ ਸਕਦਾ ਕਿਹੜਾ ਨਹੀਂ। ਜੇ ਉਹਨਾਂ ਦੇ ਪਰਿਵਾਰ ਵਾਲੇ ਭੁੱਖ ਹੜਤਾਲ 'ਤੇ ਬੈਠੇ ਨੇ, ਕੌਣ ਆਇਆ ਕਿਹੜੀ ਫੈਕਸ਼ਨ ਦਾ ਆ ਕੇ ਉਹਨੂੰ ਵੀ ਜਿਨ੍ਹਾਂ ਨੇ ਨਿੰਦਣਾ ਉਹ ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਦੇਖੋ ਜੀ ਇਹ ਫਲਾਣਾ ਟਰੇਟਰ ਤੇ ਫਲਾਣਾ ਇਹ ਹੁਣ ਜਾ ਕੇ ਉੱਥੇ ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ ਵਰਥ 'ਤੇ ਬੈਠੇ ਨੇ ਜਾਂ ਫਲਾਣਾ ਬੈਠਾ। ਹੁਣ ਇਹੀ ਦੂਜੀ ਕਲਾਸ ਇਹ ਸੀ ਕਿ ਜਦੋਂ ਕੌਮੀ ਇਨਸਾਫ ਮੋਰਚਾ ਮੋਹਾਲੀ ਵਾਲਾ ਜਿਹੜਾ ਅਜੇ ਵੀ ਚੱਲ ਰਿਹਾ ਸੀ ਔਰ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਜਿਹੜਾ ਧਾਮੀ ਜਿਹੜਾ ਉਹ ਹਰਜਿੰਦਰ ਸਿੰਘ ਧਾਮੀ ਵੀ ਗਿਆ, ਕਿਸੇ ਨੇ ਉਸ ਦੀ ਕਾਰ ਦੇ ਸ਼ੀਸ਼ੇ ਤੋੜਤੇ ਜਾਂ ਕੋਈ ਹੋਇਆ, ਉਦੋਂ ਦੂਜਾ ਪੱਖ ਦੇਖੋ ਜੀ ਭਾਵੇਂ ਵਿਰੋਧੀ ਹੈ ਭਾਵੇਂ ਦੂਜੀ ਹੈ, ਜੇ ਉਹ ਹਮਦਰਦੀ ਦਿਖਾਉਣ ਆਇਆ ਸੀ ਤੇ ਇਹ ਵਰਤਾਰਾ ਕਿਉਂ ਹੋਇਆ। ਹੁਣ ਇਹ ਦੋਨੋਂ ਪਾਸੇ ਜਿਹੜੀ ਖੇਡ ਹੈ ਨਾ, ਕਈ ਵਾਰ ਇਵੇਂ ਲੱਗਣ ਲੱਗ ਜਾਂਦਾ ਵੀ ਜਿਵੇਂ ਹਰ ਇੱਕ ਨੂੰ ਅਸੀਂ ਜਿਹੜਾ ਉਹ ਇੰਡੀਅਨ ਏਜੰਟ ਦੇ ਉਸ ਖਾਤੇ 'ਚ ਲੈ ਆਉਂਦੇ ਔਰ ਸਾਡੇ 'ਚ ਕੋਈ ਟੋਲਰੈਂਸ ਵੀ ਨਹੀਂ ਹੈ। ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸੋਸ਼ਲ ਨੋਰਮ ਵੀ ਹੁੰਦੇ ਨੇ, ਇਹ ਨਹੀਂ ਹੈ ਵੀ ਹਰ ਚੀਜ਼ ਦੇ ਉੱਤੇ ਤੁਸੀਂ ਨੈਗੇਟਿਵਿਟੀ ਕਰਨੀ ਹੁੰਦੀ ਹੈ। ਹੁਣ ਭਾਵੇਂ ਕੋਈ ਕਿੰਨਾ ਮਰਜ਼ੀ ਵਿਰੋਧੀ ਹੋਏ, ਜੇ ਕਿਸੇ ਦੇ ਨਾਲ ਕੋਈ ਦੁੱਖ ਸੁੱਖ ਵਾਪਰਦਾ ਹੈ ਤੇ ਅੱਗੋਂ ਤੁਹਾਨੂੰ ਮਿਲਣ ਵਾਲਾ ਕੋਈ ਵਧਾਈ ਦਿੰਦਾ ਹੈ ਜਾਂ ਅਫਸੋਸ ਕਰਦਾ ਜਾਂ ਤੁਹਾਡੇ ਘਰ ਅਫਸੋਸ ਕਰਨ ਆਉਂਦਾ ਹੈ ਜਾਂ ਦੂਜਾ ਹੁਣ ਤੁਸੀਂ ਉਹਦੀ ਖਬਰ ਬਣਾਈ ਹੋਏ ਕਿ ਦੇਖੋ ਜੀ ਅਦਰਵਾਈਜ਼ ਗਾਲਾਂ ਕੱਢਦੇ ਨੇ ਉਹ ਦੇਖੋ ਜੀ ਉਹਨਾਂ ਦੇ ਕੁਝ ਚੀਜ਼ਾਂ ਜਿਹੜੀਆਂ ਨੇ ਅਸੀਂ ਟੂ ਐਕਸਟ੍ਰੀਮ ਤੇ ਲੈ ਗਏ, ਉਹਨੂੰ ਅਸੀਂ ਦੇਖਣ ਨੂੰ ਤਿਆਰ ਨਹੀਂ ਕਿ ਵੀ ਬਹੁਤ ਵਾਰ ਐਸਾ ਕੁਝ ਵੀ ਹੁੰਦਾ ਹੈ ਕਿ ਜਿਹੜੇ ਲੋਕ ਬਿਲਕੁਲ ਛੱਡ ਕੇ ਦੂਜੇ ਪਾਸੇ ਜਾ ਕੇ ਖਲੋਤੇ ਹੁੰਦੇ ਨੇ, ਉਹਨਾਂ 'ਚੋਂ ਵੀ ਕਦੇ ਕਿਸੇ ਦੀ ਜ਼ਮੀਰ ਜਾਗਦੀ ਹੈ ਜਾਂ ਕਦੇ
ਕਿਸੇ ਨੂੰ ਇਹ ਲੱਗਦਾ ਕਿ ਵੀ ਮੈਂ ਕੁਛ ਨਾ ਕੁਛ ਕਰ ਜਾਂ। ਸੋ ਇਹਨਾਂ ਹਾਲਾਤਾਂ ਦੇ ਵਿੱਚ ਭੁੱਖ ਹੜਤਾਲ ਜੇ ਖਤਮ ਨਾ ਹੋ, ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਜਾਂ ਅਕਾਲ ਤਖਤ ਇਹ ਜਿਹੜੇ ਨੇ ਬਾਦਲਾਂ ਦੇ ਪ੍ਰਭਾਵ ਥੱਲੇ ਨੇ, ਪਰ ਇਹ ਇਹਨਾਂ ਦੇ ਪਿਓ ਦੀ ਜਗੀਰ ਤਾਂ ਨਹੀਂ ਹੈ। ਇਹ ਪੰਥ ਦੇ ਅਦਾਰੇ ਨੇ ਔਰ ਅਲਟੀਮੇਟਲੀ ਜੇ ਕਿਸੇ ਵੀ ਮੁੱਦੇ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾਂਦਾ, ਭਾਵੇਂ ਉਸ ਦੇ ਉੱਤੇ ਜ਼ਿਆਦਾ ਪ੍ਰਭਾਵ ਆਪਣੇ ਆਕਾਵਾਂ ਦਾ ਜਾਂ ਨੋਮੀਨੇਟ ਕਰਨ ਵਾਲਿਆਂ ਦਾ ਹੀ ਹੋਏ, ਪਰ ਅੰਡਰ ਪ੍ਰੈਸ਼ਰ ਜਦੋਂ ਸੰਗਤ ਦਾ ਪ੍ਰੈਸ਼ਰ ਵੀ ਹੁੰਦਾ ਹੈ ਉਸ ਦਾ ਵੀ ਇੱਕ ਅਸਰ ਹੁੰਦਾ। ਸੋ ਅਸੀਂ ਇਹ ਕਹਿ ਕੇ ਜੀ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਉੱਤੇ ਬਾਦਲਾਂ ਦਾ ਕਬਜ਼ਾ ਹੈ, ਸੋ ਇਹਨਾਂ ਦੇ ਨਾਲ ਅਸੀਂ ਫਿਰ ਉੱਥੇ ਤੁਹਾਨੂੰ ਖਲੋਣ ਕਿਹਨੇ ਦੇਣਾ? ਕੱਲ ਨੂੰ ਜਦੋਂ ਤੁਹਾਡੇ ਬੱਚੇ ਅੰਦਰ ਜਾਂ ਦੂਜੇ ਹੁੰਦੇ ਨੇ, ਜ਼ਮਾਨਤ ਦੇਣ ਵੇਲੇ ਵੀ ਤੁਹਾਡੇ ਆਪਣਾ ਕੋਈ ਨੇੜੇ ਨਹੀਂ ਲੱਗ ਰਿਹਾ ਹੁੰਦਾ, ਉਦੋਂ ਕੋਈ ਇਸ ਕਿਸਮ ਦਾ ਬੰਦਾ ਜਿਹੜਾ ਭਾਵੇਂ ਅਦਰਵਾਈਜ਼ ਨਾ ਉਹ ਸਾਹਮਣੇ ਆ ਜਾਂਦਾ ਜੀ ਕੋਈ ਨਹੀਂ। ਹੁਣ ਤੁਸੀਂ ਕਹੋ ਜੀ ਅੱਛਾ ਉਹਦਾ ਜ਼ਮਾਨਤੀ ਉਹ ਹੈ। ਇਹੀ ਗੱਲ ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਇਸ ਹਵਾਲੇ ਨਾਲ ਵੀ ਹੋਈ ਕਿ ਜੀ ਦੇਖੋ ਉਹਨਾਂ ਨੇ ਜਾ ਕੇ ਜਿਹੜੀ ਗ੍ਰਿਫਤਾਰੀ ਹੈ ਉਹ ਉੱਥੇ ਜਸਬੀਰ ਸਿੰਘ ਰੋਡੇ ਹੋਰਾਂ ਦੇ ਕਬਜ਼ੇ ਵਾਲਾ ਗੁਰਦੁਆਰਾ ਹੈ ਸੰਤਾਂ ਦੇ ਜਨਮ ਸਥਾਨ ਦੇ ਉੱਤੇ, ਉੱਥੇ ਹੋਇਆ। ਦੇਖੋ ਜੀ ਪਹਿਲਾਂ ਦਸਤਾਰਬੰਦੀ ਵੀ ਉੱਥੇ ਹੋਈ ਸੀ, ਉਹਨਾਂ ਦਾ ਰਿਕਾਰਡ ਦੇਖ ਲਓ ਜੀ। ਇਹ ਠੀਕ ਹੈ ਕਿ ਸਾਨੂੰ ਜਾਗਰੂਕ ਹੋ ਕੇ ਬਹੁਤ ਸਾਰੀਆਂ ਡਿਵੈਲਪਮੈਂਟਸ ਨੂੰ ਕਲੋਜ਼ਲੀ ਦੇਖਣਾ ਚਾਹੀਦਾ, ਪਰ ਅਸੀਂ ਨਾ ਦੀਪ ਸਿੱਧੂ ਨੂੰ ਮੁਆਫ ਕੀਤਾ, ਨਾ ਹੀ ਅਸੀਂ ਅੰਮ੍ਰਿਤਪਾਲ ਸਿੰਘ ਦੇ ਬਾਵਜੂਦ ਕਿ ਉਹਨੇ ਆਲਮੋਸਟ ਉਸੇ ਹੀ ਕਾਜ਼ ਨੂੰ ਅੱਗੇ ਤੋਰਿਆ। ਉਸ ਤੋਂ ਬਾਅਦ ਕਿੰਨਿਆਂ ਕਿੰਨੇ ਖਾਲਸਾ ਵਹੀਰ ਚਲਾ ਲਈ, ਕਿੰਨਿਆਂ ਕਿੰਨੇ ਅੰਮ੍ਰਿਤ ਸੰਚਾਰ ਕਰ ਲਿਆ, ਕਿੰਨਿਆਂ ਕਿੰਨੇ ਪਾਤਸ਼ਾਹੀ ਦਾਅਵੇ ਦੀ ਗੱਲ ਨੂੰ ਅੱਗੇ ਤੋਰ ਲਿਆ। ਹਾਲਾਂ ਮੈਂ ਇਹ ਨਹੀਂ ਕਹਿੰਦਾ ਕਿ ਬਈ ਉਹਨਾਂ ਦੀ ਜਥੇਬੰਦੀ ਵਿੱਚ ਇਸ ਕਿਸਮ ਦੇ ਲੋਕ ਨਹੀਂ ਸੀ ਜਿਨ੍ਹਾਂ ਨੇ ਮਾੜੀ ਮੋਟੀ ਕ੍ਰਿਟਿਸਿਜ਼ਮ ਕਰਨ ਵਾਲਿਆਂ ਨੂੰ ਵੀ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਜਿਹੜਾ ਭੰਡੀ ਪ੍ਰਚਾਰ ਔਰ ਗਾਲੀ ਗਲੋਚ ਤੱਕ ਅਸੀਂ ਇਸ ਗੱਲ ਦਾ ਵੀ ਵਿਰੋਧ ਕਰਦੇ ਰਹੇ। ਸੋ ਇਹ ਸਾਰੇ ਨੂੰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜੇ ਸਾਡਾ ਇਹੀ ਵਰਤਾਰਾ ਰਹੇਗਾ, ਨਾ ਕੋਈ ਸਾਡੇ ਹੱਕ 'ਚ ਖਲੋਣ ਵਾਲਾ ਅੱਗੇ ਨਿਕਲੇਗਾ ਸਾਡਿਆਂ 'ਚੋਂ, ਜੇ ਨਿਕਲੇਗਾ ਤਾਂ ਉਹਨੂੰ ਅਸੀਂ ਆਪ ਹੀ ਢਾਹ ਲੈਣਾ, ਆਪ ਹੀ ਡੇਗ ਲੈਣਾ। ਇਹ ਰਵੱਈਆ ਨਹੀਂ। ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ, ਕਿਸੇ ਨੇ ਪੁੱਛਿਆ ਕਿ ਜੀ ਇੰਨੀਆਂ ਹੋਰ ਵੀ ਖੇਡਾਂ ਨੇ ਤੇ ਆਪਣੇ ਪੰਜਾਬ ਦੀ ਸਭ ਤੋਂ ਮਨਪਸੰਦ ਖੇਡ ਕਬੱਡੀ ਕਿਵੇਂ ਬਣ ਗਈ? ਕਹਿੰਦੇ ਜੀ ਇਸ ਲਈ ਵੀ ਸਾਡੀ ਸਭ ਤੋਂ ਵਧੀਆ ਆਦਤ ਹੀ ਲੱਤਾਂ ਖਿੱਚਣ ਦੀ ਹੈ, ਤੇ ਉਹ ਇੱਕੋ ਇੱਕ ਖੇਡ ਹੈ ਜਿਹਦੇ ਤੁਸੀਂ ਕੱਲਾ ਜੱਫਾ ਮਾਰ ਕੇ ਥੱਲੇ ਹੀ ਨਹੀਂ ਸੁੱਟਦੇ, ਉਹਨੂੰ ਲੱਤ ਘੜੀਸ ਕੇ ਵੀ ਕਈ ਵਾਰੀ ਉੱਥੋਂ ਤੱਕ ਪਿੱਛੇ ਲੈ ਕੇ ਆਉਂਦੇ ਹੋ। ਤਾਂ ਹਾਲਾਂ ਇਹ ਮਜ਼ਾਹੀ ਅੰਦਾਜ਼ ਕਿਹਾ ਗਿਆ, ਪਰ ਮੈਨੂੰ ਲੱਗਾ ਕਿ ਵੀ ਇਹ ਗੱਲ ਗਲਤ ਨਹੀਂ ਹੈ ਸ਼ਾਇਦ, ਕਿ ਵੀ ਅਸੀਂ ਇਹੀ ਕੰਮ ਵਿੱਢਿਆ ਹੋਇਆ ਕਿ ਭਾਈ ਹਰ ਇੱਕ ਦੇ ਅੱਗੇ ਅਸੀਂ ਉਹ ਸਕੈਨਰ ਲੈ ਕੇ ਬਹਿ ਜਾਂਦੇ ਹਾਂ, ਉਹਨੂੰ ਦੇਖ ਪਹਿਲਾਂ ਤਾਂ ਆਪਣਾ ਆਪ ਦੇਖੀਏ। ਔਰ ਇਸ ਦੇ ਉੱਤੇ ਮੈਨੂੰ ਹਮੇਸ਼ਾ ਬਾਬਾ ਫਰੀਦ ਉਹਨਾਂ ਦਾ ਇਹ ਫਰਮਾਨ ਮੇਰੇ ਲਈ ਹਮੇਸ਼ਾ ਪ੍ਰੇਰਨਾ ਹੁੰਦਾ ਹੈ, ਜਿਹਦੇ 'ਚ ਉਹਨਾਂ ਨੇ ਇਹ ਫਰਮਾਇਆ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਕਿ ਜੇ ਤੇਰੇ ਕੋਲ ਤੈਨੂੰ ਅਕਲ ਰੱਬ ਨੇ ਦਿੱਤੀ ਹੈ ਤੇ ਫਿਰ ਆਪਣੀ ਕਲਮ ਦੇ ਨਾਲ ਜਾਂ ਆਪਣੀ ਜ਼ਬਾਨ ਦੇ ਨਾਲ ਕੁਛ ਐਸੀਆਂ ਹਰਕਤਾਂ ਨਾ ਕਰ, ਕਾਲੇ ਲੇਖ ਨਾ ਲਿਖ, ਕਿਉਂਕਿ ਲਿਖਣ ਤੋਂ ਪਹਿਲਾਂ ਆਪਣੇ ਅੰਦਰ ਝਾਕ ਕੇ ਦੇਖ ਕਿ ਭਾਈ ਤੂੰ ਕੀ ਹੈ। ਔਰ ਮੈਂ ਸਮਝਦਾ ਵੀ ਜੇ ਅਸੀਂ ਸਾਡੇ ਘੱਟੋ ਘੱਟ ਐਕਟਿਵਿਸਟ ਹੀ ਸਹੀ, ਬਾਕੀਆਂ ਦਾ ਛੱਡੋ, ਇਸ ਲਾਈਨ ਨੂੰ ਲੈ ਲੈਣ ਕਿ ਆਪ ਨੇੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਫਿਰ ਸਾਡੀ ਕਲਮ ਜਾਂ ਸਾਡੀ ਜ਼ਬਾਨ ਖਾਮ ਖਾ ਕਿਸੇ ਦੀ ਨਿੰਦਿਆ ਜਾਂ ਦੂਸ਼ਣਬਾਜ਼ੀ ਜਾਂ ਗਾਲੀ ਗਲੋਚ ਦੇ ਉੱਤੇ ਨਹੀਂ ਜਾਏਗੀ। ਫਿਰ ਅਸੀਂ ਕੁਛ ਨਾ ਕੁਛ ਕ੍ਰੀਏਟਿਵ ਕਰਾਂਗੇ। ਵੀਰ ਸਮਰਪ੍ਰੀਤ ਸਿੰਘ ਹੋਰਾਂ ਨੇ ਇਨਫੈਕਟ ਦੂਸਰਿਆਂ ਦੇ ਜਿਹੜੇ ਇਸ ਕਿਸਮ ਦੇ ਚਾਰਜ ਨੇ ਜਾਂ ਦੋਸ਼ ਨੇ ਉਹਨਾਂ ਸੰਬੰਧੀ ਹੀ ਇਹ ਗੱਲ ਕੀਤੀ ਹੈ, ਪਰ ਮੈਂ ਇਹ ਸਮਝਦਾ ਵੀ ਇਹ ਸਾਡਾ ਰਵੱਈਆ ਇੱਕ ਤਬਕੇ ਦਾ ਹੈ ਔਰ ਕੰਸਿਸਟੈਂਟ ਹੈ। ਔਰ ਇਹ ਇਸੇ ਦਾ ਹੀ ਪ੍ਰਭਾਵ ਸੀ ਕਿ ਜਦੋਂ ਈਵਨ ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਪਿਛਲੇ ਦਿਨੀ ਇੱਕ ਛੋਟੀ ਜਿਹੀ ਲਿਖਤ ਲਿਖੀ ਸੀ ਔਰ ਮੈਂ ਉਹ ਸਾਂਝੀ ਵੀ ਕੀਤੀ ਸੀ ਕਿ ਬਈ ਇਹ ਜਿਹੜੇ ਨਵੇਂ ਘੋੜ ਚੜੇ ਨੇ ਇਹ ਪੁੱਛਦੇ ਨੇ ਕਿ ਦੱਸੋ ਤੁਸੀਂ ਕੀ ਕੀਤਾ। ਹੁਣ ਇਹ ਵੀ ਇੱਕ ਜਿਹੜਾ ਰਵੱਈਆ ਔਰ ਇਹ ਜਿਹੜੇ ਨਵੇਂ ਤੁਰਦੇ ਨੇ ਕਈ ਵਾਰ ਉਹਨਾਂ ਦੇ ਰਵੱਈਏ 'ਚ ਵੀ ਇਸ ਦਾ ਪ੍ਰਗਟਾ ਹੁੰਦਾ ਹੈ ਕਿ ਹਰ ਇੱਕ ਨੂੰ ਲੱਗਦਾ ਹੈ, ਉੱਥੇ ਵੀ ਨੇ ਇੱਥੇ ਵੀ ਨੇ, ਜਿਹਨਾਂ ਨੂੰ ਲੱਗਦਾ ਜੀ ਖਾਲਿਸਤਾਨ ਦੀ ਗੱਲ ਸਾਡੇ ਨਾਲ ਹੀ ਸ਼ੁਰੂ ਹੋਈ, ਸਾਡੇ ਨਾਲ ਹੀ ਮੁੱਕ ਜਾਣੀ ਹੈ। ਉਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ ਵੀ 40 ਸਾਲ ਪਹਿਲਾਂ ਜਿਨ੍ਹਾਂ ਨੇ ਇਸ ਪਾਸੇ ਤੁਰਦਿਆਂ ਸ਼ਹੀਦੀਆਂ ਪਾਈਆਂ, ਗੱਲ ਨੂੰ ਜਾਰੀ ਰੱਖਿਆ, ਫਿਰ ਉਹ ਲੋਕ ਜਿਹੜੇ ਦੀਵੇ ਦੇ ਵਿੱਚ ਤੇਲ ਪਾਈ ਗਏ ਤਾਂ ਕਿ ਇਹ ਲੋ ਇਹ ਰੋਸ਼ਨੀ ਬਲਦੀ ਰਹੇ,
ਅੱਜ ਬਹੁਤ ਕੁਛ ਜਿਹੜਾ ਰੈਡੀਮੇਡ ਮਿਲਿਆ ਹੈ, ਤੁਹਾਡੇ ਕੋਲ ਹਿਸਟਰੀ ਹੈ, ਤੁਹਾਡੇ ਕੋਲ ਪ੍ਰਾਈਡ ਹੈ ਸ਼ਹੀਦਾਂ ਦਾ, ਤੁਸੀਂ ਫੇਲਿਅਰਸ ਤੋਂ ਵੀ ਸਿੱਖਿਆ ਜੇ ਬਹੁਤ ਸਾਰੇ ਅੱਜ ਜ਼ਿਆਦਾ ਸਿਆਣਪ ਨਾਲ ਚੱਲ ਰਹੇ ਨੇ, ਕਿਉਂਕਿ ਉਹ ਦੌਰ ਬਿਲਕੁਲ ਐਮੋਸ਼ਨਲ ਦੌਰ ਸੀ 84 ਦਾ। ਆਲ ਆਫ ਏ ਸਡਨ ਜਿਵੇਂ ਕਿਸੇ ਦੇ ਵਿਹੜੇ 'ਚ ਕੋਈ ਮੁਸੀਬਤ ਆ ਡਿੱਗੀ ਹੋਏ ਤੇ ਆਨਨ ਫਾਨਨ ਤੁਸੀਂ ਕੋਈ ਪ੍ਰਬੰਧ ਕਰਦੇ ਹੋ, ਕੋਈ ਇੱਧਰ ਨੂੰ ਦੌੜ ਰਿਹਾ, ਕੋਈ ਉੱਧਰ ਨੂੰ ਦੌੜ ਰਿਹਾ। ਦੁਸ਼ਮਣ ਨੇ ਤਾਂ ਇੱਕ ਟਰੈਪ ਲੈ ਕੀਤਾ ਹੋਇਆ ਸੀ, ਗਲਤੀਆਂ ਵੀ ਹੋਈਆਂ ਨੇ, ਇਹ ਤਾਂ ਨਹੀਂ ਹੈ। ਤੇ ਜੇ ਅੱਜ ਵਾਲਿਆਂ ਦੇ ਵੀ ਜਿਹੜੇ ਤੁਰੇ ਨੇ, ਭਾਵੇਂ ਯੰਗ ਮੈਨ ਨੇ, ਮੈਂ ਤਾਂ ਹਮੇਸ਼ਾ ਬੈਨੀਫਿਟ ਆਫ ਡਾਊਟ ਦਿੰਦਾ। ਔਰ ਇਹੀ ਕਾਰਨ ਹੈ ਕੁਛ ਨੂੰ ਲੱਗਦਾ ਹੈ ਸਾਡੀਆਂ ਪੁਰਾਣੀਆਂ ਸਫਾਂ ਵਾਲਿਆਂ ਨੂੰ ਕਿ ਜੀ ਡਾਕਟਰ ਸਾਹਿਬ ਤੁਸੀਂ ਤਾਂ ਹਰ ਇੱਕ ਜਿਹੜਾ ਵੀ ਹੁੰਦਾ ਉਹਦੀ ਹਮਾਇਤ 'ਤੇ ਆ ਜਾਂਦੇ ਹੋ, ਦੇਖੋ ਉਹਨਾਂ ਨੇ ਫਲਾਂ ਨੇ ਇਹਦੇ ਬਾਰੇ ਕੀ ਕਿਹਾ। ਉਹ ਮੈਂ ਕਿਹਾ ਜੀ ਮੇਰੀ ਇਸ 'ਤੇ ਵੀ ਨਜ਼ਰ ਹੈ ਕੀ ਕਿਹਾ, ਲੇਕਿਨ ਮੇਰਾ ਇਹ ਹੁੰਦਾ ਹੈ ਵੀ ਜਦੋਂ ਤੱਕ ਕੋਈ ਵੀ ਸਿੰਘ ਸਿੰਘਣੀ ਇਸ ਪਾਸੇ 'ਤੇ ਤੁਰਦਿਆਂ ਕੌਮੀ ਦਰਦ ਲੈ ਕੇ ਤੁਰਦਾ ਹੈ, ਬੱਚੇ ਨੇ, ਗਲਤੀਆਂ ਵੀ ਨੇ ਉਹਨਾਂ ਦੇ ਵਿੱਚ, ਅਜੇ ਉਹ ਮੈਚੋਰਿਟੀ ਨਹੀਂ ਹੈ, ਪਰ ਘੱਟੋ ਘੱਟ ਪੰਥ ਦਾ ਦਰਦ ਲੈ ਕੇ ਤੁਰੇ ਨੇ। ਇਸ ਲਈ ਬਾਕੀ ਜਿਹੜਾ ਪਾਰਟ ਹੈ, ਮੈਂ ਕਿਹਾ ਕਿ ਭਾਈ ਇਹ ਜਿਹੜਾ ਹੈ ਮੇਰੇ ਲਈ ਉਹ ਮਾਫੀ ਹੁੰਦੀ ਹੈ ਕਿ ਬਈ ਕੋਈ ਗੱਲ ਨਹੀਂ ਹੈ, ਐਜ਼ ਲੌਂਗ ਐਜ਼ ਉਹ ਪੰਥ ਲਈ ਕੁਛ ਕਰਨਾ ਚਾਹੁੰਦੇ ਨੇ। ਵੀਰ ਸਿਮਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਗੱਲ ਕੱਲ ਦੀ ਮੀਟਿੰਗ ਦੀ, ਹਾਲਾਂਕਿ ਜਿਵੇਂ ਤੁਸੀਂ ਕਿਹਾ ਵੀ ਇਹ ਆਫ ਕੈਮਰਾ ਸੀ, ਫੋਨ ਤੱਕ ਵੀ ਅੰਦਰ ਲਿਜਾਣ ਦੀ ਆਗਿਆ ਨਹੀਂ ਹੁੰਦੀ, ਉੱਥੇ ਸਾਰੇ ਵਾਈਫਾਈ ਸਭ ਜਾਮ ਹੁੰਦੇ ਨੇ, ਇਸ ਲਈ ਮੈਂ ਉਸ ਦੇ ਜਿਹੜੇ ਅਦਰਵਾਈਜ਼ 2 ਘੰਟੇ ਦੀ ਮੀਟਿੰਗ ਉਸ ਦੇ ਮਿਨਟਸ ਦੀ ਜਾਂ ਡਿਟੇਲ ਦੀ ਗੱਲ ਤਾਂ ਨਹੀਂ ਹੋਏਗੀ। ਆਰਗੇਨਾਈਜੇਸ਼ਨਸ ਦੇ ਨੁਮਾਇੰਦੇ ਵੀ, ਕਿਉਂਕਿ ਉਹਨਾਂ ਦੀ ਆਈਡੈਂਟੀਟੀ ਜਿਹੜੀ ਹੈ ਉਹ ਫਿਰ ਖਤਰੇ ਤੋਂ ਖਾਲੀ ਨਹੀਂ, ਜਦੋਂ ਕਿ ਅਸੀਂ ਇਸ ਮੁਲਕ ਦੇ ਵਿੱਚ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇੰਡੀਅਨ ਸਿਸਟਮ ਦਾ ਉਸ ਨੂੰ ਝੇਲ ਰਹੇ। ਪਰ ਮੁੱਖ ਤੌਰ ਦੇ ਉੱਤੇ ਆਰਗੇਨਾਈਜੇਸ਼ਨਸ ਦੀ ਮੈਂ ਗੱਲ ਕਰ ਸਕਦਾ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦੇ, ਔਰ ਜਿਹੜਾ ਮੈਮੋਰੈਂਡਮ ਵੀ ਸਬਮਿਟ ਕੀਤਾ ਗਿਆ, ਜਿੰਨੀਆਂ 9-10 ਉਹਨਾਂ ਦੀਆਂ ਪ੍ਰੋਮੀਨੈਂਟ ਏਜੰਸੀਜ਼ ਦੇ ਡਿਪਟੀ ਜਾਂ ਉਹਨਾਂ ਦੇ ਅੱਗੋਂ ਡਿਪਟੀ ਸੀ, ਉਹਨਾਂ ਨੂੰ ਹੈਂਡਓਵਰ ਕੀਤਾ ਗਿਆ। ਉਹ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ 'ਤੇ ਸੀ। ਔਰ ਇਸੇ ਤਰ੍ਹਾਂ ਵੌਇਸਿਸ ਫਾਰ ਫਰੀडम ਦੇ ਨੁਮਾਇੰਦੇ, 2 ਵਕੀਲ ਔਰ ਇੱਕ ਡਾਕਟਰ ਸਿੱਖ ਬੀਬੀ, ਉਹਨਾਂ ਨੇ ਨੁਮਾਇੰਦਗੀ ਕੀਤੀ। ਯੂਨਾਈਟਿਡ ਸਿੱਖਸ, ਉਹਨਾਂ ਦੇ ਜਿਹੜੇ ਵਾਸ਼ਿੰਗਟਨ ਬੇਸਡ ਨੇ ਹੈਡ ਡਾਕਟਰ ਹੈਨਕੌਕ ਔਰ ਦੂਸਰਿਆਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਹਾਜ਼ਰ ਸੀ। ਸਿੱਖ ਕੋਲੀਸ਼ਨ, ਉਹਨਾਂ ਦੇ 2 ਪ੍ਰੋਮੀਨੈਂਟ ਨੁਮਾਇੰਦੇ ਜਿਹੜੇ ਨੇ, ਜਿਨ੍ਹਾਂ ਨੇ ਬੜੀ ਸੋਹਣੀ ਪ੍ਰੈਜੈਂਟੇਸ਼ਨ ਦਿੱਤੀ, ਉਹ ਹਾਜ਼ਰ ਸੀ। ਵੌਇਸਿਸ ਫਾਰ ਫਰੀडम ਦੀ ਗੱਲ ਮੈਂ ਆਲਰੇਡੀ ਕਰ ਲਈ। ਕਾਂਗਰੈਸ਼ਨਲ ਸਿੱਖ ਕਾਕਸ, ਉਹਨਾਂ ਦੇ ਨੁਮਾਇੰਦੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ 2-3 ਜਿਹੜੇ ਨੇ ਉਹ ਇੰਡੀਪੈਂਡੈਂਟ ਇੰਟਰਨ ਵੀ ਔਰ ਐਜ਼ ਏ ਆਬਜ਼ਰਵਰ ਵੀ ਇਸ ਦਾ ਹਿੱਸਾ ਸੀ। ਜਿਹੜੇ ਫੈਡਰਲ, ਕਿਉਂਕਿ ਇਹ ਮੇਨ ਜਿੱਥੇ ਹੈੱਡਕੁਆਟਰ ਹੈ ਉਹ ਹਾਈਲੀ ਪ੍ਰੋਟੈਕਟਿਡ ਏਰੀਆ ਹੈ, ਪੂਰੇ ਉਹਨਾਂ ਦੇ ਉਸ ਪ੍ਰੋਟੋਕੋਲ 'ਚੋਂ ਲਗਾਉਂਦੇ ਨੇ, ਉਹਨਾਂ ਦੇ ਐਸਕੌਰਟ ਤੁਹਾਨੂੰ ਰਿਸੀਵ ਕਰਦੇ ਨੇ, ਮੈਟਲ ਡਿਟੈਕਟਰ 'ਚੋਂ ਲੰਘ ਕੇ ਫਿਰ ਐਸਕੌਰਟ ਤੁਹਾਨੂੰ ਅੰਦਰ। ਔਰ ਉਹਨਾਂ ਦੇ ਜਿੰਨੇ ਕੁ ਅਧਿਕਾਰੀ ਨੇ, ਉਹਨਾਂ ਤੋਂ ਇਲਾਵਾ 25 ਤੋਂ 30 ਜਿਹੜੇ ਨੇ ਹੋਰ ਅਨਆਈਡੈਂਟੀਫਾਈਡ ਸਟਾਫਰ, ਜਿਨ੍ਹਾਂ ਦਾ ਡੈਜ਼ਿਗਨੇਸ਼ਨ ਸਾਨੂੰ ਨਹੀਂ ਪਤਾ, ਪਰ ਵੱਡੇ ਹਾਲ ਦੇ ਵਿੱਚ ਉਹ ਜਸਟ ਆਬਜ਼ਰਵ ਕਰ ਰਹੇ ਸੀ 25-30, ਜਿਨ੍ਹਾਂ ਦੇ ਵਿੱਚ ਬੰਦੇ ਔਰ ਬੀਬੀਆਂ ਦੋਨੋਂ ਸ਼ਾਮਲ ਸੀ। ਜਿਹੜੇ ਪ੍ਰਮੁੱਖ ਤੌਰ 'ਤੇ ਉਹਨਾਂ ਦੇ ਅਧਿਕਾਰੀ ਜਿਨ੍ਹਾਂ, ਔਰ ਅਸੀਂ ਸਾਰੇ ਇੱਕ ਰਾਊਂਡ ਟੇਬਲ ਦੇ ਉੱਤੇ ਸੀ, ਜਿੱਥੇ ਇੱਕ ਪਾਸੇ ਉਹਨਾਂ ਦੇ ਸਾਰੇ ਅਧਿਕਾਰੀ ਸੀ, ਦੂਸਰੇ ਪਾਸੇ ਸਿੱਖਾਂ ਦੇ ਨੁਮਾਇੰਦੇ। ਔਰ ਉਹਨਾਂ ਦੇ ਵਿੱਚ ਜਿਹੜੇ ਅਧਿਕਾਰੀਆਂ 'ਚ ਮੁੱਖ ਤੌਰ 'ਤੇ ਕੈਲ ਐਨ ਬਰਨੀਸੀ, ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਾਲ ਸੰਬੰਧਿਤ, ਫਿਰ ਇਹਨਾਂ ਦੀ ਡਿਪਟੀ ਅੰਡਰ ਸੈਕਟਰੀ ਫਾਰ ਆਫਿਸ ਆਫ ਸਟ੍ਰੈਟਜੀ ਪਾਲਿਸੀ ਐਂਡ ਪਲਾਨਸ ਇਹ ਸਨ। ਪੌਲ ਐਬਿਟ, ਇਹ FBI ਦਾ ਡਿਪਟੀ ਡਾਇਰੈਕਟਰ, ਯਾਨੀ ਅਮਰੀਕਾ ਦੀ ਸਾਰੀ FBI ਦਾ ਨੰਬਰ 2 ਪਰਸਨ, ਜਿਹੜਾ ਸੈਕੰਡ ਰੈਂਕਿੰਗ ਹੈ। ਇਹ ਪਹਿਲੀ ਵਾਰ ਇਹਨਾਂ ਨੇ, ਪਿਛਲੀ ਮੀਟਿੰਗ ਨਾਲੋਂ ਇਹਨਾਂ ਦੇ ਡੈਜ਼ਿਗਨੇਸ਼ਨ ਅਪ ਵਾਲੇ ਸੀ। ਪੌਲ ਐਬਿਟ ਡਿਪਟੀ ਡਾਇਰੈਕਟਰ, ਫਿਰ ਜਿਹੜੀ ਹੈ ਕੈਥੀ ਮਿਲਹੌਨ, ਇਹ FBI ਦੀ ਅਸਿਸਟੈਂਟ ਡਾਇਰੈਕਟਰ ਆਫਿਸ ਆਫ ਪਬਲਿਕ ਅਫੇਅਰਸ। ਬ੍ਰਾਇਨ ਟਰਨਰ, ਇਹ FBI ਦੇ ਐਸੋਸੀਏਟ ਡਿਪਟੀ ਡਾਇਰੈਕਟਰ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਮੀਟਿੰਗ ਦੀ ਇਹਨਾਂ ਦੇ ਲਈ ਕਿੰਨੀ ਅਹਿਮੀਅਤ ਸੀ ਕਿ ਕਿਸ ਲੈਵਲ ਦੇ ਆਫਿਸਰਸ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਇੱਕ ਜਿਹੜੇ ਉਹ ਡਿਪਾਰਟਮੈਂਟ ਆਫ ਜਸਟਿਸ
ज्वाइन किया। सिम सिंह अटारीवाड़ा ने, जी ये सिख नौजवान है, ये सेंटर फॉर फेथ बेस्ड एंड नेबरहुड पार्टनरशिप्स है, उहदी शमूलीयत सी। जस्टिन लॉक ये डिपार्टमेंट ऑफ जस्टिस एक्टिंग डायरैक्टर ने कम्युनिटी रिलेटेड सर्विसेज दे। रोमन रोजवैस्की FBI दे सिलेक्शन चीफ काउंटर इंटैलीजेंस डिवीजन एट FBI। एक इंटैलीजेंस हुंदी है, फिर जिहड़े इंटैलीजेंस लई काम करदे ने उन्हां दे उत्ते भी अख रखण वाले जिहड़े हुंदे ने उन्हां नूं काउंटर इंटैलीजेंस कहंदे ने। सो ये जिहड़े ने काउंटर इंटैलीजेंस दे ऑफिशियल सी। और इसे तरह एमिली मॉरेल्स ये भी FBI नाल संबंधित। और ये सारे दे उच लगभग 2 घंटे दी चली जिहड़ी ये गुफ्तगू सी। उस कुछ टच अपॉन होया, जिवें मैं दस्सिया भी पिछले पीरीयड दा कुछ जिहड़े ये इशू सामने आए, क्योंकि उदों तक जदों नवंबर च मीटिंग हुई उदों जिहड़ी है वो फाइल हो चुकी सी, जिहड़ी इंडाइटमेंट निखिल गुप्ते वाली, और एक्सट्राडिशन तो अजे तक होई नहीं। और इहदे च जिहड़ा एक नवा एलीमेंट जुड़िया, हालां ये ऑफिशियली तो इंडियन गवर्नमेंट ने अपनी रिपोर्ट च नहीं किया, पर जिहड़ी ब्लूमबर्ग न्यूज़ ने 2 हफ्ते पहला ये न्यूज़ ब्रेक की सी कि इंडिया ने एडमिट किया है कि उसका रोग एलीमेंट जिहड़ा पहला राह लई काम करदा सी, स्टिल गवर्नमेंट एम्पलॉई है, पर जिहड़ा है उसने इसनूं इनिशिएट किया। गवर्नमेंट की अप्रूवल नहीं सी, जो ट्रांसनैशनल रिप्रैशन या गुरपतवंत मर्डर जिहड़ा है प्लॉट नूं कीता गया। सो उन्होंने लैके भी साडे कंसर्न सी, क्योंकि असी इस दे उत्ते इंसिस्ट किया है कि भी कल नूं जे ये एडमिट भी कर लैंदे ने और वो रोग एलीमेंट नूं कहंदे ने जे असी जवाबदेह बनावांगे, इवें नहीं होना चाहिए, उन्होंने एक्सट्राडाइट किया जाए और अमरीका दे विच जिहड़ा है उस दे उत्ते ट्रायल होए, उन्होंने जवाबदेह बनाया जाए। फिर एक जिहड़ा इशू जिसका FBI ने खुद ही जिस मैडिसन नूं चखिया वो सी कि भी क्योंकि ये भी हुंदा है भी हुण साडे जिवें रेगूलर प्रोग्रामां च ऐड भी चल रही है FBI वालों, और जिहड़ी बीबी ने पंजाबी बोल के ऐड बनाई है वो भी उस मीटिंग का हिस्सा सी। उन्हें आके थैंक यू किया कि TV 84 ते चल रहा है भी मैं ही अपनी आवाज़ च भरी हुई है। और ये हुण उन्हां नूं जिहड़े इत्थे RSS के ग्रुप ने हिंदूत्वी ग्रुप, उन्हां नूं ये लगा कि जी ये तां सिखां नूं एज ए विक्टम जिहड़ा है वो FBI ने रैकगनाइज़ किया, तो उन्होंने भी एक अपना फॉल्स जिहा नैरेटिव कि जी असी विक्टम है, हिंदू मंदिरां ते वैंडलाइज हो रहा है, इधर उधर कर रहा है। सो उन्होंने भी मीटिंग मंगी होएगी FBI तो, या जस्टिस डिपार्टमेंट ने अरेंज की मीटिंग। और वो जदों मीटिंग हुई उत्थे कैलीफोर्निया च, जिवें मैं कहा भी पैटर्न तो उही हुंदा है, तो उन्होंने जिस अंदाज दे विच तोड़ मरोड़ के उस खबर नूं कि जी FBI डायरैक्टर ने ये किया और फलाना, तो उत्थे उन्होंने उस सुखी कैट लिया के बिठाता जिहड़ा इन्हां नूं पहलां पता नहीं सी भी ये कौन है। और जिवें वो खबर रॉयटर न्यूज़ एजेंसी च लगी, उहदे ते बेस्ड NDTV और पूरा इत्थे तां भजना पै गई कि भी ये किवें कर रहे हैं। और ये गल खुद FBI की जिहड़ी कम्युनिटी रिलेशन उन्होंने कहा जी असी जदों जस्टिस डिपार्टमेंट और अपनिਆਂ ਨੂੰ ਲੈ के उस बीबी दिल्ली बेस्ड जिहदी रिपोर्ट ते बेस्ड राइटर ने खबर की, उन्होंने कॉन्टैक्ट किया भी तू दस तेरा सोर्स की है, भी तू जिहड़ी गल FBI डायरैक्टर के मूँह च पाई, उन्हें तो कही नहीं, उन्हें कहा जी मैं नहीं रिवील कर सकती सोर्स, पर उन्होंने कहा भी उसका प्रभाव ये होया कि असी राइटर ते प्रवेल किया और वो जिहड़ी स्टोरी है उन्होंने वापस लैनी पई। हुण इस तो अंदाजा, और ये क्योंकि ऑलरेडी क्या और इस ते मेरे लिए पिक करना सौखा सी, मैं कहा जी जे तुहाडी इस लैवल की मीटिंग नूं उन्होंने इस किस्म की मिसइनफॉर्मेशन कैंपेन च बदलिया तो तुसीं अंदाज़ा लाओ भी साडे खिलाफ जिहड़ी मिसइनफॉर्मेशन और डिसइनफॉर्मेशन है उहदा लैवल की होएगा। और उस दे उत्ते क्योंकि उस न्यूज़ स्टोरी दे विच इस सारी जो साडा इंडियन स्टेट दे नाल जो खालिस्तान दा संघर्ष है इनू हिंदू सिख लड़ाई के तौर पर प्रेजेंट करने की कोशिश की गई। तो मैं इस दे उत्ते डिवेल्प किया, मैं कहा जी ये पिछलियां 4 दहाइयां तो 40 साल तो जिहड़ा संघर्ष है साडा इंडियन स्टेट नाल है। पंजाब दे विच जिथे उन्होंने साडा 1 लाख 1.5 लाख नौजवान मार दिता झूठे पुलिस मुकाबलिਆਂ 'ਚ,
ਇੱਕ ਵੀ ਇਨਸੀਡੈਂਟ ਤੁਸੀਂ ਸਾਰੀ ਰਿਸਰਚ ਕਰਕੇ ਦੱਸ ਦਿਓ ਜਿਹਦੇ 'ਚ ਇਹ ਹੋਏ ਕਿ ਸਿੱਖ ਭੀੜਾਂ ਨੇ ਹਿੰਦੂਆਂ ਤੇ ਹਮਲਾ ਕੀਤਾ ਹੋਏ ਪੰਜਾਬ 'ਚ, ਜਾਂ ਕਿਉਂਕਿ ਸਿੱਖ ਹਿੰਦੂ ਇਸ਼ੂ ਹੈ ਹੀ ਨਹੀਂ ਹੈ, ਇਹ ਇਸ਼ੂ ਅਗੇਂਸਟ ਦਾ ਇੰਡੀਅਨ ਸਟੇਟ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਨੋਟ ਵੀ ਕੀਤਾ, ਔਰ ਬਾਅਦ ਦੇ ਵਿੱਚ FBI ਦੇ ਡਿਪਟੀ ਡਾਇਰੈਕਟਰ ਨੇ ਇਸ ਦੇ ਉੱਤੇ ਖਾਸ ਕਾਮੈਂਟ ਵੀ ਕੀਤਾ ਜਿਹੜਾ ਮੈਂ ਮੈਂਸ਼ਨ ਨਹੀਂ ਕਰ ਸਕਦਾ। ਸੋ ਇਹ ਸਾਰਾ ਪਾਰਟ ਚੱਲਦਿਆਂ ਜਿਹੜਾ ਸਾਡਾ ਜਿਹੜਾ ਇੰਟਰੈਕਸ਼ਨ ਸੀ ਉਸ ਦੇ ਵਿੱਚ ਜਿਹੜਾ ਵਜਨ ਸੀ, ਕਿਉਂਕਿ ਵਜਨ ਤਾਂ ਹੋਣਾ ਹੀ ਹੈ, ਅਸੀਂ ਵਿਕਟਮ ਵੀ ਹੈ, ਪਲੱਸ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜਿਵੇਂ ਕਾਂਗਰੈਸ਼ਨਲ ਸਿੱਖ ਕਾਕਸ ਦੇ ਸਿੱਖ ਨੁਮਾਇੰਦੇ ਨੇ ਕਿਹਾ, ਦੇਖੋ ਅਸੀਂ ਜਨਰੇਸ਼ਨਸ ਆਫ ਪਰਸੀਕਿਊਸ਼ਨ ਸਹੀ ਹੋਈ ਹੈ, ਸਾਨੂੰ ਪਤਾ ਹੈ ਕਿ ਹਾਊ ਟੂ ਹੈਂਡਲ ਦਾ ਸਿਚੁਏਸ਼ਨ। ਹੁਣ ਇਹ ਇੱਕ ਵੇਲਡ ਗੱਲ ਸੀ ਜਿਹੜੀ ਹਾਲਾਂਕਿ ਕਿਸੇ ਨੇ ਨਹੀਂ ਕਹੀ ਵੀ ਅਜੇ ਤਾਂ ਉਹ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੇ ਨੇ, ਸਾਨੂੰ ਟਾਰਗੇਟ ਕਰ ਰਹੇ ਨੇ। ਤੇ ਇਹਦਾ ਰਿਵਰਸ ਤਾਂ ਇਹੀ ਹੈ ਨਾ ਵੀ ਜਿੱਦਣ ਸਿੱਖਾਂ ਨੇ ਫਿਰ ਇਹ ਲਾਈਨ ਲੈ ਲਈ, ਸਾਡਾ ਤਾਂ ਇਹ ਫੋਰਟੇ ਹੈ ਇਹ। ਔਰ ਇਹਦਾ ਜੇ ਇਸ ਆਰਗੂਮੈਂਟ ਦੇ ਹੱਕ 'ਚ ਤੁਸੀਂ ਕਿਸੇ ਨੂੰ ਸੱਦਣਾ, ਇੰਦਰਾ ਗਾਂਧੀ ਨੂੰ ਸੱਦ ਲਓ, ਵੈਦਿਆ ਨੂੰ ਸੱਦ ਲਓ, ਬੇਅੰਤੇ ਬੁੱਚੜ ਨੂੰ ਸੱਦ ਲਓ, ਹੋਰ ਪੁਰਾਣਿਆਂ ਨੂੰ ਸੱਦਣਾ ਤੇ ਮਾਈਕਲ ਐਡਵਾਇਰ ਨੂੰ ਸੱਦ ਲਓ, ਵੀ ਅਸੀਂ ਉਹ ਰਾਹ ਨਹੀਂ ਲਿਆ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ, ਇਸ ਮੁਲਕ ਦਾ ਕਾਨੂੰਨ, ਇਸ ਮੁਲਕ ਦੀਆਂ ਏਜੰਸੀਆਂ ਸਾਨੂੰ ਤਹਫੁਜ਼ ਦਿੰਦੀਆਂ। ਔਰ ਹਰ ਇੱਕ ਨੇ ਸਿੱਖ ਹਿਸਟਰੀ ਪੜ੍ਹੀ ਹੋਈ ਹੈ, ਇਹ ਤਾਂ ਨਹੀਂ ਹੈ ਜਿੰਨੇ ਵੀ ਇਹਨਾਂ ਦੇ ਇਸ ਕਿਸ ਲੈਵਲ ਦੇ ਲੋਕ ਹੁੰਦੇ ਨੇ ਇਹਨਾਂ ਦੀ। ਔਰ ਉਹਨਾਂ ਨੇ FBI ਨੇ ਵੀ ਦੱਸਿਆ ਕਿ ਭਾਈ ਉਹਨਾਂ ਨੇ ਇਸ ਪੀਰੀਅਡ 'ਚ ਆਪਣੀ ਆਫਿਸਰਸ ਟ੍ਰੇਨਿੰਗ ਕਿਵੇਂ ਕੀਤੀ ਹੈ, ਕਿਵੇਂ ਸਿੱਖ ਇਸ਼ੂ ਨੂੰ ਸਮਝਦੇ ਨੇ। ਔਰ ਚੰਗੀ ਗੱਲ ਇਹ ਹੈ ਵੀ ਬਹੁਤ ਵਾਰ ਨਹੀਂ ਤਾਂ ਸਾਡੇ ਵੀ ਜਿਹੜੇ ਡੈਲੀਗੇਸ਼ਨ ਜਾਂਦੇ ਹੁੰਦੇ ਸੀ ਉਹਨਾਂ ਦਾ ਹੁੰਦਾ ਸੀ ਕਿ ਜੀ ਦੇਖੋ ਅਸੀਂ ਗੱਲ ਹਿਊਮਨ ਰਾਈਟ ਤੱਕ ਰੱਖਣੀ ਹੈ, ਜਾਂ ਅਸੀਂ ਜੇ ਹੇਟ ਕ੍ਰਾਈਮ ਦੇ ਇੰਸੀਡੈਂਟ ਤੁਸੀਂ ਮਿਲਣ ਗਏ ਹੋ ਇਹਦੇ ਤੱਕ ਰੱਖਣੀ ਹੈ, ਇਸ ਤੋਂ ਬਿਯੋਂਡ ਨਹੀਂ। ਪਰ 2 ਘੰਟੇ ਦੀ ਡਿਸਕਸ਼ਨ ਦੇ ਵਿੱਚ ਗੱਲ ਤਾਂ ਸਿੰਪਲ ਹੀ ਸੀ, ਜਿਹਨੂੰ ਹੋਰਾਂ ਨੇ ਵੀ ਆਰਟੀਕੂਲੇਟ ਕੀਤਾ, ਮੈਂ ਵੀ ਉਹਦਾ ਇੱਕ ਪਾਰਟ ਲਿਆ। ਮੈਂ ਕਿਹਾ ਜੀ ਇਹਨਾਂ ਨੂੰ ਮਾਰਨ ਦੀ ਲੋੜ ਕਿਉਂ ਹੈ, ਟਾਰਗੇਟ ਕਿਲਿੰਗ ਉਹਨਾਂ ਨੇ ਕਿਉਂ ਕੀਤੀ ਹੈ, ਜਾਂ ਇਹ ਕਿਉਂ ਕਰ ਰਹੇ ਨੇ ਜਾਂ ਅੱਗੋਂ ਕਰਨਗੇ? ਕਿਉਂਕਿ ਸਿੱਖਾਂ ਦਾ ਉਸ ਸਿਸਟਮ ਦੇ ਨਾਲ ਜਿਹੜਾ ਉਹ ਟਕਰਾਅ ਇਸ ਲਈ ਹੈ ਵੀ ਅਸੀਂ ਇਹਨਾਂ ਦੀ ਫਸ ਗਏ ਝਾਂਸਿਆਂ 'ਚ 47 'ਚ, ਔਰ 75 ਸਾਲਾਂ ਬਾਅਦ ਅਸੀਂ ਨਿਕਲਣਾ ਚਾਹੁੰਦੇ ਹਾਂ। ਰਾਹ ਅਸੀਂ ਉਹੀ ਚੁਣਿਆ ਜਿਹੜਾ UN ਚਾਰਟਰ ਦਾ, ਜਿਹਦੇ ਥੱਲੇ ਖਾਲਿਸਤਾਨ ਰੈਫਰੈਂਡਮ 6 ਫਾਰ ਜਸਟਿਸ 2 ਸਾਲ ਤੋਂ ਚਲਾ ਰਿਹਾ, ਔਰ ਪੀਸਫੁਲੀ ਉਹ ਟਾਰਗੇਟ ਕਰਨ। ਜੇ ਹਰਦੀਪ ਸਿੰਘ ਨਿੱਜਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਉਹ ਡਾਇਰੈਕਟਰ ਸੀ ਉਸ ਦਾ ਕੈਨੇਡਾ ਚੈਪਟਰ ਦਾ, ਜਿੱਥੇ ਖਾਲਿਸਤਾਨ ਰੈਫਰੈਂਡਮ, ਇਵੇਂ ਗੁਰਪਤਵੰਤ ਸਿੰਘ ਪੰਨੂ ਹੈ, ਜਾਂ ਬਾਹਰ ਜਿਹਨਾਂ ਦੀਆਂ ਲਿਸਟਾਂ ਅਜੇ ਸਾਹਮਣੇ ਆਉਣਗੀਆਂ ਟਰਾਇਲ ਦੇ ਵੇਲੇ ਕਿ ਕਿਹਨੂੰ, ਜਦੋਂ ਉਹਨਾਂ ਦਾ ਨਿਖਿਲ ਗੁਪਤਾ ਇਹ ਕਹਿ ਰਿਹਾ ਕਿ ਜੀ ਅਜੇ ਤੁਹਾਨੂੰ ਹਰ ਮਹੀਨੇ 2-3 ਟਾਰਗੇਟ ਦਿਆਂਗੇ। ਸੋ ਜ਼ਾਹਰ ਹੈ ਅਜੇ ਤਾਂ ਬਹੁਤ ਕੁਝ ਬਿਹਾਈਂਡ ਦਾ ਸਕਰੀਨ ਹੈ, ਜਿਹਦੇ 'ਚ ਕਿ ਹਾਲਾਂ ਉਹਨਾਂ ਦੇ ਇੱਕ FBI ਅਧਿਕਾਰੀ ਨੇ ਕਿਹਾ ਜੀ ਸਾਡੇ ਕੋਲ ਕਾਫੀ ਸਾਰੀ ਜਾਣਕਾਰੀ ਹੈ ਐਂਡ ਵੀ ਨੋ ਕਿ ਵੀ ਅਸੀਂ ਕਿਵੇਂ ਇਸ ਸਾਰੇ ਨੂੰ ਹੈਂਡਲ ਕਰ ਰਹੇ ਹਾਂ। ਔਰ ਉਹਦੇ 'ਚ ਸੈਕਰਾਮੈਂਟੋ 31 ਮਾਰਚ ਵਾਲੇ ਰੈਫਰੈਂਡਮ ਦੀ ਗੱਲ ਵੀ ਹੋਈ, ਔਰ ਇਹ ਸਾਰੇ ਪਾਰਟ ਵੇਰਵੇ ਨੇ। ਸੋ ਇਹ ਇੱਕ ਗੱਲ ਬੜੀ ਕਲੀਅਰਲੀ ਇੱਕ ਚੰਗੀ ਗੱਲ ਹੈ ਕਿ ਵੀ ਇਸ ਲੈਵਲ ਦੇ ਆਫੀਸ਼ੀਅਲ ਜਿਹੜੇ ਨੇ ਉਹ ਇਸ ਗੱਲ ਨੂੰ ਧੰਮਲ ਦੇ ਨਾਲ ਸੁਣ ਵੀ ਰਹੇ ਨੇ, ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਹੈ ਵੀ ਲੜਾਈ ਤਾਂ ਖਾਲਿਸਤਾਨ ਦੀ ਹੈ। ਅੱਜ ਸਿੱਖ ਜਿਹੜੇ ਨੇ ਉਹ ਆਪਣਾ ਮੁਲਕ ਦਾ ਛੱਡ ਦੇਣ ਮੁਤਾਲਬਾ, ਔਰ ਉੱਥੇ ਬੈਠੇ ਹੀ ਹੋਏ ਨੇ ਦੂਸਰੇ, ਉਹਨਾਂ ਨੂੰ ਉਹ ਕਿਵੇਂ ਸ਼ੂਟ ਵੱਟ ਕੇ ਜਾ ਕੇ BJP 'ਚ ਜੰਪ ਕਰ ਰਹੇ ਨੇ ਇੱਕ ਤੋਂ ਬਾਅਦ ਇੱਕ, ਕਿਉਂਕਿ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਦੀ ਤਾਂ ਇਹ ਬੇਜ਼ਮੀਰਿਆਂ ਦਾ ਕੀ ਕਹਿਣਾ। ਸੋ ਇਹ ਸਾਰੇ ਦੇ ਚੱਲਦਿਆਂ ਇਹ ਆਰਗੂਮੈਂਟ ਜਿਹੜਾ ਕੀਤਾ ਗਿਆ। ਔਰ ਕਿਉਂਕਿ ਕੁਦਰਤੀ ਕੱਲ੍ਹ ਦੀ ਮੀਟਿੰਗ ਤੋਂ ਪਹਿਲਾਂ ਮੇਰਾ ਹਮੇਸ਼ਾ ਹੁੰਦਾ ਮੈਂ ਲੇਟੈਸਟ ਨਿਊਜ਼ ਦੇਖਦਾ, ਮੇਰੇ ਸਾਹਮਣੇ ਸੀ ਕਿ ਵੀ US ਐਂਬੈਸਡਰ ਤਾਂ ਹੁਣ ਉੱਥੋਂ ਆ ਗਿਆ ਹੋਇਆ, ਨੰਬਰ 2 ਪਰਸਨ ਜਿਹੜੀ ਬੀਬੀ ਗਲੋਰੀ ਹੈ ਉਹਨੂੰ ਤਲਬ ਕੀਤਾ ਸੀ ਕੱਲ੍ਹ ਜਿਹੜਾ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ, ਕਿਉਂਕਿ ਸਟੇਟ ਡਿਪਾਰਟਮੈਂਟ ਦੀ ਬਰੀਫਿੰਗ ਦੇ ਵਿੱਚ ਸਪੋਕਸਪਰਸਨ ਹੈ ਅਮਰੀਕਾ ਦੇ ਨੇ ਕਿਹਾ ਕਿ ਜੀ ਇਹ ਦੇਖੋ ਕੇਜਰੀਵਾਲ ਦੀ ਗ੍ਰਿਫਤਾਰੀ ਬਾਰੇ ਸਵਾਲ ਪੁੱਛਿਆ ਗਿਆ, ਉਹਨੇ ਕਿਹਾ ਜੀ ਅਸੀਂ ਬੜਾ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ ਕਿ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਹੋਏ, ਜਸਟਿਸ ਹੋਣਾ ਚਾਹੀਦਾ, ਫੇਅਰ ਟਰਾਇਲ ਦਾ ਹੋਣਾ ਚਾਹੀਦਾ। ਔਰ ਇੰਡੀਆ ਇਵੇਂ ਰੈਟਲ ਹੋਇਆ, ਇੱਕ ਦਿਨ ਪਹਿਲਾਂ ਜਰਮਨ ਦੇ ਐਮਬੈਸੀ ਵਾਲਿਆਂ ਨੂੰ ਵੀ ਸੱਦਿਆ ਸੀ ਕਿ ਉਹਨਾਂ ਨੇ ਅਮਰੀਕਾ ਦੀ ਨੰਬਰ 2 ਪਰਸਨ ਜਿਹੜੀ ਐਮਬੈਸੀ 'ਚ ਹੈ ਬੀਬੀ ਗਲੋਰੀ ਹੈ,
ਉਹਨੂੰ ਤਲਬ ਕਰਕੇ ਅੱਧਾ ਘੰਟਾ ਪੁੱਛਗਿੱਛ, ਔਰ ਪੁੱਛਗਿੱਛ ਕੀ ਹਰਾਸਮੈਂਟ ਹੀ ਹੁੰਦੀ ਹੈ। ਸੋ ਮੈਂ ਉਹਨਾਂ ਨੂੰ ਕਿਹਾ ਜੀ ਇਹ ਦੇਖ ਲਓ ਇਹ ਸਿਸਟਮ ਜਿਹਨੂੰ LI ਤੇ ਦੂਜਾ, ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਭਾਵੇਂ ਰੋਲ ਸਾਰਾ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਤੁਹਾਡੀ ਵਜ੍ਹਾ ਕਰਕੇ ਹੀ ਅਸੀਂ ਬੇਫਿਕਰ ਹੋ ਕੇ ਘੁੰਮ ਰਹੇ ਹਾਂ ਔਰ ਗੱਲ ਕਰਨ ਦੀ ਆਜ਼ਾਦੀ ਨੂੰ ਮਾਣ ਰਹੇ ਹਾਂ, ਪਰ ਜਿਹੜੇ ਤੁਹਾਡੇ ਪਾਲਿਸੀ ਮੇਕਰਸ ਔਰ ਡਿਸੀਜਨ ਮੇਕਰਸ ਨੇ ਉਹਨਾਂ ਨੂੰ ਜ਼ਰੂਰ ਕਨਵੇ ਕਰ ਦਿਓ ਕਿ ਵੀ ਇਸ ਲੈਵਲ ਤੱਕ ਜਿੱਥੇ ਤੋਂ ਇਹਨਾਂ ਦੀ ਐਰੋਗੈਂਸ ਹੈ ਔਰ ਦੂਜਾ ਉੱਥੇ ਸਾਡੇ ਲਈ ਕੋਈ ਜਸਟਿਸ ਨਹੀਂ ਹੋਣਾ। ਇਸ ਲਈ ਉਹਨਾਂ ਦਾ ਜਿਹੜਾ ਸੋ ਕਾਲਡ ਰੋਗ ਐਲੀਮੈਂਟ ਹੈ, ਹਾਲਾਂਕਿ ਜਿਹੜਾ ਸਰਕਾਰੀ ਹੈ, ਉਹਨੂੰ ਵੀ ਅਮਰੀਕਾ 'ਚ ਤਲਬ ਕੀਤਾ ਜਾਏ, ਐਕਸਟ੍ਰਾਡਾਈਟ ਕਰਕੇ ਲਿਆਂਦਾ ਜਾਏ, ਫੇਅਰ ਟਰਾਇਲ ਹੋਏ ਔਰ ਇਸ ਦੇ ਨਾਲ ਜਿਹੜਾ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏ। ਔਰ ਸਿੱਖ ਫੈਕਟਰ ਜਿਹੜਾ ਇੱਕ ਇੰਪੋਰਟੈਂਟ ਫੈਕਟਰ ਹੈ, ਹਾਲਾਂਕਿ ਇੱਕ ਸਿੱਖ ਨੁਮਾਇੰਦੇ ਨੇ ਤਾਂ ਅੱਗੋਂ ਇੱਕ ਸਟੈਪ ਅੱਗੇ ਜਾ ਕੇ ਵੀ ਕਿਹਾ ਕਿ ਜੀ ਅਲਟੀਮੇਟਲੀ ਬਫਰ ਸਟੇਟ ਖਾਲਿਸਤਾਨ ਹੀ ਆਨਸਰ ਹੈ ਉਸ ਖਿੱਤੇ 'ਚ, ਉਹਦੇ 'ਚ ਇਨਸਾਨੀਅਤ ਦੇ ਵੀ ਇਹ ਭਲੇ 'ਚ ਹੈ, ਸਿੱਖ ਕੌਮ ਦੇ ਵੀ ਮਸਲੇ ਹੱਲ ਹੁੰਦੇ ਨੇ, ਅਮਰੀਕਾ ਦੇ ਵੀ ਇਹ ਭਲੇ 'ਚ ਹੈ ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਹ ਓਵਰਆਲ ਮੈਂ ਇਸ ਨੂੰ ਕਾਫੀ ਪ੍ਰੋਡਕਟਿਵ ਐਂਗਲ ਤੋਂ ਦੇਖਦਾ ਇਸ ਮੀਟਿੰਗ ਨੂੰ। ਔਰ ਉਹਨਾਂ ਨੇ ਇਸ ਦੇ ਉੱਤੇ ਫਿਰ ਆਪਣੀਆਂ ਕਾਰਵਾਈਆਂ ਵੀ ਦੱਸੀਆਂ, ਖਾਸ ਤੌਰ 'ਤੇ ਜਿਵੇਂ ਐਡ ਦੌਰੇ, ਜਿਵੇਂ ਉਹਨਾਂ ਨੇ ਪੰਜਾਬੀ ਦੇ ਵਿੱਚ ਇਹ FBI ਨੇ ਛਪਾ ਕੇ ਪੂਰਾ ਉਹ ਰੱਖੇ ਹੋਏ ਸੀ ਕਿ ਅਸੀਂ ਇਹ ਸਰਕੂਲੇਟ ਕੀਤੇ ਨੇ ਔਰ ਤੁਹਾਡੀ ਕਮਿਊਨਿਟੀ 'ਚ ਵੀ ਅਸੀਂ ਜਿਹੜਾ ਇਸ ਨੂੰ ਪਹੁੰਚਾਇਆ ਔਰ ਸਾਡੇ ਤੱਕ ਪਹੁੰਚ ਕਰੋ। ਫਿਰ ਉਹਨਾਂ ਨੇ ਅਸੀਂ ਦੇਖਦੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਕਿਵੇਂ ਉਹਨਾਂ ਨੇ ਪੂਰਾ ਆਪਣੇ ਪੇਜਿਸ ਦੇ ਉੱਤੇ ਵੀ ਔਰ ਆਪਣੇ ਵੈਬ ਦੇ ਉੱਤੇ ਵੀ ਉਹਨਾਂ ਨੇ ਹੁਣ ਜਿਹੜਾ ਈਵਨ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਸੀ ਉਸ ਨੂੰ ਉਹਨਾਂ ਨੇ ਆਲਰੇਡੀ ਕੈਟਾਗਰਾਈਜ਼ ਕਰ ਦਿੱਤਾ ਹੈ। FBI ਹੈਜ਼ ਕੈਟਾਗਰਾਈਜ਼ਡ ਦ ਅਸੈਸੀਨੇਸ਼ਨ ਅਟੈਂਪਟ ਔਨ ਪੰਨੂ as an India's transnational repression crime as listed on their website. So already ਇੰਡੀਆ ਦੇ ਉੱਤੇ ਲੇਬਲ ਲੱਗ ਗਿਆ ਕਿ ਭਾਈ ਉਹਨਾਂ ਨੇ ਕੀਤਾ ਔਰ ਜਿਹੜਾ ਮੈਮੋਰੈਂਡਮ ਹੈ ਉਸ ਦੇ ਵਿੱਚ 3 ਹਿੱਸਿਆਂ ਦੇ ਵਿੱਚ ਉਹ ਡਿਵਾਈਡਡ ਸੀ। ਉਸ ਦੇ ਵਿੱਚ ਉਹਨਾਂ ਨੇ ਜਿਹੜਾ ਡਿਸਕਸ਼ਨ 'ਚ ਪੋਲੀਟੀਕਲ ਲੈਂਡਸਕੇਪ ਕੀ ਹੈ, ਸਿੱਖ ਕੁਐਸਟ ਕੀ ਹੈ ਸੈਲਫ ਡਿਟਰਮੀਨੇਸ਼ਨ ਦੇ ਲਈ, ਜਿਹੜੀ ਕਿ ਬੜੀ ਕ੍ਰਿਟੀਕਲ ਹੈ ਫॉर ਆਈਡੈਂਟੀਫਾਈਂਗ ਦਾ ਇੰਟੈਂਟ ਬਿਹਾਈਂਡ ਐਕਸ਼ਨਸ ਆਫ ਪਰਪੀਟਰੇਟਰਸ, ਕਿ ਇਹ ਕੀ ਫੈਕਟਰ ਹੈ ਸਾਡੀ ਖਾਲਿਸਤਾਨ ਦੀ ਮੰਗ। ਫਿਰ ਉਹਨਾਂ ਦਾ ਕਿ ਭਾਈ ਇਹ ਜਿਹੜੀ ਹੈ TRC ਕਿਵੇਂ ਹਿਸਟੋਰੀਕਲ ਬਾਰਡਰ ਇਸ਼ੂ ਕੀ ਹੈ ਪਾਕਿਸਤਾਨ ਔਰ ਇੰਡੀਆ ਦੇ ਵਿਚਾਲੇ, ਔਰ 47 ਦੇ ਵਿੱਚ ਪੰਜਾਬ ਦਾ ਕੀ ਸਟੈਂਸ ਸੀ। ਸੋ ਇਹ ਕਾਫੀ ਡੀਟੇਲ ਦੇ ਵਿੱਚ ਮੈਮੋਰੈਂਡਮ ਜਿਹੜਾ ਇਹ ਡਿਸਕਸ ਕੀਤਾ ਗਿਆ ਸੀ। ਔਰ ਉਹਦੇ 'ਚ ਜਿਹੜੇ ਜਦੋਂ ਕੇਸ ਸਟੱਡੀ ਦੀ ਗੱਲ ਆਈ ਕਿ ਇਕੱਲਾ ਇੰਡੀਅਨ ਸਿਸਟਮ ਇਹੀ ਨਹੀਂ ਕਰ ਰਿਹਾ ਕਿ ਇੱਥੇ ਉਹਨਾਂ ਨੇ ਟਾਰਗੇਟ ਕੀਤਾ ਹੈ, ਕਿਵੇਂ ਫਾਲਸ ਅਲਾਰਮ ਖੜੇ ਕੀਤੇ ਜਾ ਰਹੇ ਨੇ ਔਰ ਕਿਵੇਂ ਗਲਤ ਇਨਫੋਰਮੇਸ਼ਨ ਪਹੁੰਚਾਈ ਜਾਂਦੀ ਹੈ। ਔਰ ਉਹਦੇ 'ਚ ਖਾਸ ਤੌਰ 'ਤੇ ਮਨਵੀਰ ਸਿੰਘ ਮੌਂਟਰੀਆਲ ਉਹਨਾਂ ਦਾ ਕੇਸ ਮੈਮੋਰੈਂਡਮ ਦਾ ਵੀ ਹਿੱਸਾ ਸੀ, ਡਿਸਕਸ਼ਨ 'ਚ ਵੀ ਬਾਰ-ਬਾਰ ਆਇਆ ਕਿ ਕਿਵੇਂ 2 ਸਾਲ ਪਹਿਲਾਂ ਲਗਭਗ ਉਹਨਾਂ ਨੂੰ ਇਸ ਲਈ ਆਟਵਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਵਕਤੀ ਤੌਰ 'ਤੇ ਕਿ ਜੀ ਇਹ ਖਬਰ ਮਿਲੀ ਹੈ ਕਿ ਆਟਵਾ ਪਾਰਲੀਮੈਂਟ ਬਿਲਡਿੰਗ ਨੂੰ ਉਡਾ ਦੇਣਾ ਹੈ ਹੈਂਡ ਗ੍ਰੇਨੇਡ ਬੰਬਾਂ ਨਾਲ। ਹਾਲਾਂਕਿ ਉਹਨਾਂ ਨੇ ਪ੍ਰੋਟੈਸਟ ਰੱਖਿਆ ਹੋਇਆ ਸੀ ਉਸ ਮੌਕੇ ਦੇ ਉੱਤੇ, ਹਾਲਾਂ ਬਾਅਦ 'ਚ ਉਹਨਾਂ ਨੇ ਛੱਡਤਾ। ਉਹਨਾਂ ਨੇ ਕਿਹਾ ਨਹੀਂ ਗਲਤ ਜਾਣਕਾਰੀ ਸੀ। ਪਰ ਜਦੋਂ ਉਹਨਾਂ ਨੂੰ ਰਿਪੀਟਡਲੀ ਪੁੱਛਿਆ ਗਿਆ ਕਿ ਕਿਹਨੇ ਇਹ ਕਾਲ ਕੀਤੀ, ਕਿਹਨੇ ਦਿੱਤਾ, ਕਦੇ ਵੀ ਇਹ ਇਨਫੋਰਮੇਸ਼ਨ ਨਹੀਂ ਦਿੱਤੀ ਗਈ। ਪਰ ਹੋਇਆ ਇਹ ਹੈ ਕਿ ਵੀ ਹੁਣ ਕੁਛ ਅਰਸਾ ਪਹਿਲਾਂ ਜਦੋਂ ਉਹਨਾਂ ਨੇ ਸੈਨ ਫਰਾਂਸਿਸਕੋ ਰੈਫਰੈਂਡਮ ਕਵਰ ਕੀਤਾ TV 84 ਲਈ ਆ ਕੇ ਫਿਰ ਵਾਪਸ ਗਿਆ। ਹੁਣ ਜਿਹੜਾ ਕੁਛ ਹਫ਼ਤਿਆਂ ਤੋਂ ਜਦੋਂ ਉਹ ਅਮਰੀਕਨ ਬਾਰਡਰ 'ਤੇ ਆਏ ਟਰੱਕ ਚਲਾਉਂਦੇ ਨੇ, 20 ਸਾਲ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਅਮਰੀਕਾ ਆਉਂਦੇ ਸੀ, ਉਹਨਾਂ ਨੂੰ ਰੋਕਿਆ ਗਿਆ, ਫੋਨ ਰੱਖ ਲਿਆ ਗਿਆ ਔਰ ਬਾਅਦ 'ਚ ਉਹਨਾਂ ਨੂੰ ਇਹ ਨੋਟਿਸ ਥਮਾ ਦਿੱਤਾ ਗਿਆ ਕਿ ਤੁਸੀਂ ਅਗਲੇ 5 ਸਾਲ ਅਮਰੀਕਾ ਐਂਟਰ ਨਹੀਂ ਕਰ ਸਕਦੇ। ਔਰ ਇਹ ਉਹੀ ਕਿਉਂਕਿ ਫਾਲਸ ਅਲਾਰਮ, ਹੌਕਸ ਕਾਲਸ ਔਰ ਦੂਸਰੇ ਇਸ ਕੇਸ ਨੂੰ ਕਾਫੀ ਡੀਟੇਲ ਦੇ ਵਿੱਚ ਉਹਨਾਂ ਦੇ ਸਾਰੇ ਅਧਿਕਾਰੀਆਂ ਨੇ ਲਿਆ ਔਰ ਅਸੀਂ ਆਸ ਕਰਦੇ ਹਾਂ ਵੀ ਇਸ ਕੇਸ ਦਾ ਰਿਜ਼ੋਲਵ ਜਲਦੀ ਹੋਏਗਾ ਔਰ ਇਸ ਦੇ ਉੱਤੇ ਫੋਲੋਅਪ ਕੀਤਾ ਜਾਏਗਾ। ਇਸੇ ਤਰ੍ਹਾਂ ਹੋਰ ਵੀ ਕੇਸ ਸਟੱਡੀਜ਼ ਜਿਨ੍ਹਾਂ ਨੂੰ ਬਾਰਡਰ ਦੇ ਉੱਤੇ ਹਰਾਸ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਅੱਗੋਂ ਰਿਸ਼ਤੇਦਾਰਾਂ ਨੂੰ ਵੀ ਉੱਥੇ ਵੀ ਹਰਾਸ ਕੀਤਾ ਜਾਂਦਾ ਹੈ। ਉਹਨਾਂ ਕੇਸਾਂ ਦੇ ਵਿੱਚ ਜਸਬੀਰ ਸਿੰਘ ਸਿੱਧੂ ਦਾ ਕੇਸ, ਰਵਿੰਦਰ ਸਿੰਘ ਦਾ ਕੇਸ, ਇਹ ਡੀਟੇਲ ਵੀ ਜਿਹੜੀ ਹੈ ਇਸ ਮੈਮੋਰੈਂਡਮ ਦਾ, ਅਮਰੀਕ ਸਿੰਘ ਗਿੱਲ ਜਿਹੜੇ UK ਦੇ ਸਿਟੀਜ਼ਨ ਨੇ ਉਹਨਾਂ ਨੂੰ ਕਿਵੇਂ ਰੋਕਿਆ ਗਿਆ ਜਾਂ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਜਾਂ ਐਂਟਰੀ ਨਹੀਂ ਦਿੱਤੀ ਜਾ ਰਹੀ। ਸੋ ਕੁੱਲ ਮਿਲਾ ਕੇ ਇਹ ਇੱਕ
पॉजिटिव एक्सरसाइज सी और असी समझते हैं कि वर्ल्ड सिख पार्लीमेंट ने जिन्हें सरबत खालसा के मैंडेट के नाल इंटरनेशनल लॉबी का अपना एफर्ट भी शुरू किया है, ये साडे लई एक जिन्हों तुसीं कहंदे हो कि भी म्यूचुअली अंडरस्टैंडिंग सिस्टम नूं समझना, उन्हां दा अगों सिख मसलियां दे विच दिलचस्पी, सिख कौम दे नाल जिहड़ी बॉडी लैंगुएज हुंदी है उस तो तुहानूं नज़र आ रहा हुंदा कि भाई हमदर्दी, और असी समझते हैं भी असी भी थोड़े बहुत अगे नालों मैच्योर होए हैं। जिन्हें भी सिख डेलीगेट सी दूर दुराडे को कितों फ्लाई करके आया, कोई मिशिगन तो, कोई इंडियाना तो, कोई कितों, उन्होंने सारिया ने जिस डिगनिटी दे नाल बिहेव किया, और दूसरा ये नहीं है कि भी कोई डिफेंसिव या कोई अदरवाइज सी 2 घंटे की मीटिंग जिन्हों कहते हैं भी चढ़ के रहना, चढ़ के रहने का मतलब होंगे भी असी भावें विक्टम है या दूजे हैं पर सिख तो भी फाइट बैक है। इन्होंने भी पता होना चाहिए भी ठीक है हाल की घड़ी, क्योंकि साडा मुकम्मल ट्रस्ट है सिस्टम के उत्ते। अदरवाइज जे फिर इंडियंस ने इस किस्म का ही रवैया रखा तो फिर असी 18वीं सदी भी डील किया होया है, वो सानू बड़ी चंगी तरह जांच है। जिवें एक सिख नुमाइंदे ने कहा कि असी जनरेशनस ऑफ परसीक्यूशन चो लंघे हैं, वी नो हाउ टू हैंडल द सिचुएशंस, कि भी असी मैदान छड़ के दौड़ने वाले नहीं हैं, असी खड़ के जिहड़ा अपने हक्कां लई खलोण वाले। जी डॉक्टर साहब तुहाडा बहुत बहुत शुक्रिया। सो हत्थ लेना ब्रेक ते जाण तो पहलां असीं अपने दर्शकां ते सरੋਤਿਆਂ ਨੂੰ अपील ते बेनती करदे व्यूअर्स, जिस तरह कि तुसीं जाणदे हो कि TV 84 एक पंथक चैनल है और TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। व्यूअर्स ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।